Operation Blue Star anniversary passes off peacefully. Amritsar remains shut. ਅੰਮ੍ਰਿਤਸਰ ਦੇ ਸ਼ਹਿਰੀ ਭਾਵੇਂ ਉਹ ਹਿੰਦੂ ਹੀ ਹੋਣ, ਉਹਨਾਂ ਨੂੰ ਵੀ ਇਸ ਗੱਲ ਦੀ ਹੁਣ ਜ਼ਰੂਰ ਸਮਝ ਹੈ ਕਿ ਜੋ ਉਹ 39 ਵਰੇ ਪਹਿਲਾਂ ਉਹਨਾਂ ਨੇ ਕਰਤੂਤ ਕੀਤੀ ਸੀ, ਫੌਜ ਨੂੰ ਪੂੜੀਆਂ ਛੋਲੇ ਕੜਾਹ ਔਰ ਵਧਾਈਆਂ ਦੇ ਕੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ, ਹੁਣ ਘੱਟੋ ਘੱਟ ਆਪਣੇ ਘਰਾਂ ਦੇ ਅੰਦਰ ਵੜ ਕੇ ਜ਼ਰੂਰ ਆਪਣੇ ਪੁਰਖਿਆਂ ਨੂੰ ਲਾਹਨਤਾਂ ਪਾਉਂਦੇ ਹੋਣਗੇ। ਕੈਪਟਨ ਅਮਰਿੰਦਰ ਸਿੰਘ ਸਾਡੂ ਵੀ ਹੈ ਇਹਨਾਂ ਦਾ, ਮਾਨ ਸਾਹਿਬ ਦਾ, ਉਹਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੋਣੀ ਕਿ ਜੀ ਕਿੰਨੇ ਪੈਸੇ ਮੈਂ ਲੈ ਕੇ ਜਾਵਾਂ। ਮੈਂ ਕਿਹਾ ਸੰਤ ਪੈਸੇ ਨਹੀਂ ਲੈਂਦੇ, ਉਹ ਕਹਿੰਦਾ ਕਿ ਹਥਿਆਰ ਲੈ ਕੇ ਜਾ। ਉਹ ਕਹਿੰਦਾ ਵੀ ਫਿਰ ਉਹ ਜਿਹੜੀ ਹੈ ਉਹਨੇ ਉਹ ਵੱਡੀ ਗਨ ਜਿਹੜੀ ਹੈ ਖਾਸ ਤੌਰ ਦੇ ਉੱਤੇ ਜਿਹੜੀ ਸਨਾਈਪਰ ਗਨ ਹੈ ਜਿਹਦੇ ਨਾਲ 300 ਫੁੱਟ ਤੋਂ ਤੁਸੀਂ ਨਿਸ਼ਾਨਾ ਸਾਧਦੇ ਹੋ, ਉਹ ਭੇਟ ਕੀਤੀ। ਅੱਜ ਜਿਹੜੀਆਂ ਗੱਲਾਂ ਮਾਰਨ ਵਾਲੇ ਬੀਜੇਪੀ ਦੀ ਜਾ ਕੇ ਗੋਦ 'ਚ ਬੈਠਾ ਹੈ ਤੇ ਇਹ ਤਾਂ ਦੇ ਕੇ ਆਇਆ ਗਨ ਉੱਥੇ, ਤੇ ਉਹਨਾਂ ਨੂੰ ਕਹਿ ਕੇ ਆਇਆ ਜੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਅੰਦਰ 6000 ਪੁਲਿਸ ਵਾਲਾ ਜਿਹੜਾ ਹੈ ਉਹ ਤਾਇਨਾਤ ਸੀ ਅਕਾਲ ਤਖਤ ਦੇ ਆਲੇ ਦੁਆਲੇ ਔਰ ਅੰਦਰ ਤੱਕ, ਔਰ ਉਹਨਾਂ ਦੀ ਟਾਸਕ ਫੋਰਸ ਅੱਡ। ਲੇਕਿਨ ਜੇ ਹਜ਼ਾਰਾਂ ਨੌਜਵਾਨ ਔਰ ਜਿੰਨੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਕੀ ਐਕਟਿਵਿਸਟ ਉਹ ਖਾਲਿਸਤਾਨ ਦੀਆਂ ਟੀ-ਸ਼ਰਟਸ ਪਾ ਕੇ ਗਏ ਹੋਏ ਸੀ, ਖਾਲਿਸਤਾਨ ਜ਼ਿੰਦਾਬਾਦ ਲਿਖਿਆ, ਔਰ ਉਹਨਾਂ ਨੂੰ ਪਤਾ ਹੈ ਵੀ ਅੰਦਰ ਕੀ ਹੈ ਕਿ ਕਿੰਨੇ ਹੀ ਉਹਨਾਂ ਨੂੰ ਮਾਨੀਟਰ ਹੋ ਰਹੇ ਨੇ। 39 ਵਰੇ ਪਹਿਲਾਂ ਵੀ ਇਹ ਭੁਲੇਖਾ ਪਾਲਦੇ ਸੀ ਕਿ ਤੁਸੀਂ ਸਿੱਖਾਂ ਨੂੰ ਡਰਾ ਕੇ ਚੁੱਪ ਕਰ ਸਕਦੇ ਹੋ, ਚੁੱਪ ਕਰਾ ਸਕਦੇ ਹੋ। ਅੱਜ ਵੀ ਸੋ ਅਸੀਂ ਸਮਝਦੇ ਹਾਂ ਕਿ ਬੜਾ ਮਜ਼ਬੂਤ ਮੈਸੇਜ ਅਕਾਲ ਤਖਤ ਸਾਹਿਬ ਦੀ ਸਰਜ਼ਮੀਨ ਤੋਂ ਗਿਆ ਖਾਲਿਸਤਾਨ ਜ਼ਿੰਦਾਬਾਦ ਦਾ, ਕਿ ਅਲਟੀਮੇਟਲੀ ਸਾਡੀ ਮੰਜ਼ਿਲ ਉਹੀ ਹੈ। ਤੁਸੀਂ ਕਹਿ ਰਹੇ ਹੋ ਜੀ ਚਲੋ ਪਿੰਡਾਂ 'ਚ ਚੱਲੀਏ, ਸਾਰੇ ਰਲੀਏ, ਸਾਰੇ ਬੈਠੀਏ, ਹੁਣ ਕੋਈ ਮੰਜਾ ਬਣਾਉਣਾ ਜਿਹਦੇ ਤੁਸੀਂ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ, ਏਜੰਡਾ ਫਿਕਸ ਹੈ, ਗੋਲ ਮਿੱਥਿਆ ਹੋਇਆ, ਸ਼ਹਾਦਤਾਂ ਹੋਈਆਂ ਨੇ, ਉੱਥੇ ਖਲੋ ਕੇ ਸੰਤ ਪਿੰਡਾਂ ਵਾਲਿਆਂ ਦੇ ਤੁਸੀਂ ਸੋਹਲੇ ਤਾਂ ਗਾ ਰਹੇ ਹੋ। ਇਹੀ ਤੁਹਾਡੇ ਜਿਹੜੇ ਨਾਲ ਬੈਠੇ ਨੇ ਬਾਦਲ ਕੇ ਔਰ ਜਿਨ੍ਹਾਂ ਦੇ ਲਈ ਤੁਸੀਂ ਕੰਮ ਕਰਦੇ ਹੋ, ਇਹਨਾਂ ਨੇ ਪਿੰਡਾਂ ਵਾਲਿਆਂ ਦੇ ਨਾਲ ਕੀ ਕੀਤਾ। ਸੰਤਾਂ ਦੀ ਉਹਨਾਂ ਨੇ ਸ਼ਹਾਦਤ ਜਰਨੈਲਾਂ ਨਾਲ ਕੰਪੈਰੀਜ਼ਨ, ਉਹਨਾਂ ਨੇ ਕਿਹਾ ਇਹ ਜਰਨੈਲਾਂ ਦਾ ਜਰਨੈਲ, ਉਹਨਾਂ ਜਿਹਾ ਨਾ ਕੋਈ ਹੋਇਆ ਨਾ ਹੋਣਾ। ਉਹਨਾਂ ਦੀ ਇੱਕ ਆਪਣੀ ਸ਼ਖਸੀਅਤ ਹੈ, ਅਕਾਲ ਪੁਰਖ ਜਾਂ 10ਵੇਂ ਪਾਤਸ਼ਾਹ ਨੇ ਰਹਿਮਤ ਕੀਤੀ ਔਰ ਉਹਨੂੰ ਕਿਹਾ ਅਸੀਂ ਆਜ਼ਾਦੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਔਰ ਫਿਰ 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਾਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 6 ਜੂਨ 2023 24 ਜੇਠ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਹੁਕੂਮਤ ਵੱਲੋਂ ਜੇਲੀ ਡੱਕੇ ਬੰਦੀ ਸਿੰਘਾਂ ਅਤੇ ਅਸਾਮ ਭੇਜੇ ਨੌਜਵਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਸੰਤ ਆਪਣੇ ਬੋਲ ਪੁਗਾ ਕੇ ਗਏ ਸਨ ਅਤੇ ਹੁਣ ਉਹਨਾਂ ਦੇ ਕੀਤੇ ਬਚਨ ਕਿ ਜੱਗ ਤੇ ਖਾਲਿਸਤਾਨ ਇੱਕ ਮਿਸਾਲ ਬਣੇਗਾ ਔਰ ਇਹ ਵੀ ਪੂਰੇ ਹੋਣਗੇ। ਇਸ ਲਈ ਸਾਨੂੰ ਸੰਘਰਸ਼ ਕਰਨਾ ਪਵੇਗਾ। ਵਾਹਿਗੁਰੂ ਕਿਰਪਾ ਕਰਨ ਅਸੀਂ ਇਕਮੁੱਠ ਹੋ ਕੇ ਆਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਕਰ ਸਕੀਏ।
ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਵੀਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੇ ਦਿਨ ਚੱਲ ਰਹੇ ਨੇ ਇਹ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਦੁੱਖ ਤਜਾਦ ਹੈ ਔਰ ਉਹ ਜਿਹੜੇ ਉਹ ਦਿਨ ਨੇ ਉਹ ਚੱਲ ਰਹੇ ਨੇ ਔਰ ਆਪਾਂ ਸਾਰੇ ਆਪਣੇ ਘਰਾਂ 'ਚ ਬੈਠ ਕੇ ਜਾਂ ਪੂਰੇ ਸੰਸਾਰ ਵਿੱਚ ਜਿਹੜਾ ਇੱਕ ਜਿਹੜਾ ਸਿੱਖ ਹੈ ਇਸ ਦੁੱਖ ਤਜਾਦ ਨੂੰ ਯਾਦ ਕਰ ਰਹੇ ਨੇ। ਸੋ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਰਾ ਚੌਗਿਰਦਾ ਖਾਲਸਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਔਰ ਘੱਲੂਘਾਰਾ 84 ਦੀ 39ਵੀਂ ਦੁਖਤ ਯਾਦ ਮਨਾਉਣ ਲਈ ਹਜ਼ਾਰਾਂ ਸਿੰਘ ਸਿੰਘਣੀਆਂ ਆਪਣੇ ਗੁਰੂ ਦੇ ਤਖਤ ਸਾਹਮਣੇ ਹਾਜ਼ਰ ਹੋਈਆਂ ਔਰ ਜਿਸ ਤਖਤ ਨੂੰ ਭਾਰਤੀ ਸਟੇਟ ਨੇ ਸਿੱਖਾਂ ਦੀ ਅਣਖ ਮਿਟਾਉਣ ਲਈ 39 ਸਾਲ ਪਹਿਲਾਂ ਜਿਹੜਾ ਖੰਡਰਾਤ ਬਣਾ ਦਿੱਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਬਹੁਤ ਸਾਰੇ ਮੈਸੇजेस ਇਸ ਦੇ ਉੱਤੇ ਨੇ, ਪਰਸਨਲ ਕਾਲਸ ਵੀ ਨੇ ਔਰ ਮੈਂ ਸਭ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦਾ। ਬਿਲਕੁਲ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਬਿੰਦਰ ਸਿੰਘ, ਵੀਰ ਅਮਨਵੀਰ ਸਿੰਘ ਜਿਹੜੇ ਡਾਲਸ ਟੈਕਸਾਸ ਤੋਂ ਨੇ ਜੀ, TV 84 ਦੇ ਖੈਰ ਖੁਆਹ ਨੇ ਔਰ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਜਿਹੜਾ ਇਸ TV 84 ਦੀ ਹੈਲਪ ਦੇ ਜਿਹੜਾ ਉਦਮ ਨੂੰ ਕਰਦੇ ਆ ਫੰਡ ਰੇਜ਼ਿੰਗ ਵੀ ਕੀਤਾ ਔਰ ਲਗਾਤਾਰਤਾ ਨਾਲ ਉਹ ਸਾਨੂੰ ਇਮੋਸ਼ਨਲ ਵੀ ਔਰ ਫਾਈਨੈਂਸ਼ੀਅਲ ਵੀ ਸਪੋਰਟ ਦਿੰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਕਿ ਇਹ ਸਾਰੇ ਹੀ ਦਿਨ, ਹਾਲਾਂ ਅਸੀਂ ਘੱਲੂਘਾਰਾ ਹਫਤਾ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ ਹਾਂ ਲੇਕਿਨ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਜੇ ਦੇਖਣਾ ਹੋਏ ਤਾਂ ਗੱਲ 6 ਜੂਨ ਤੱਕ ਮੁੱਕ ਨਹੀਂ ਸੀ ਗਈ, ਇਹ ਲਗਭਗ 10 ਜੂਨ ਤੱਕ ਜਾਰੀ ਰਹੀ ਔਰ ਇਹਨਾਂ ਸਾਰੇ ਦਿਨਾਂ ਨੂੰ ਹੀ ਅਸੀਂ ਜਿਹੜਾ ਉਹ ਕਿਸੇ ਨਾ ਕਿਸੇ ਆਸਪੈਕਟ ਨੂੰ ਜੋ 39 ਵਰੇ ਪਹਿਲਾਂ ਵਾਪਰਾਇਆ ਗਿਆ ਘੱਲੂਘਾਰਾ ਹੈ ਉਸ ਨੂੰ ਯਾਦ ਵੀ ਕਰਾਂਗੇ, ਉਸ ਦੇ ਹਰ ਆਸਪੈਕਟ 'ਤੇ ਗੱਲਬਾਤ ਵੀ ਕਰਾਂਗੇ। ਔਰ ਅੱਜ ਤਾਂ ਉਹ ਦਿਨ ਹੈ 6 ਜੂਨ ਦਾ। ਅਮਰੀਕਾ ਦੇ ਵਿੱਚ ਆਲਰੇਡੀ ਸਾਡੇ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 6 ਜੂਨ ਦਾ ਦਿਨ ਲੰਘ ਚੁੱਕਾ ਹੈ ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜੀ ਬੈਟਲ ਆਫ ਅਕਾਲ ਤਖਤ, ਬੈਟਲ ਆਫ ਅੰਮ੍ਰਿਤਸਰ ਹੀ ਨਹੀਂ ਸਿੱਖ ਇਤਿਹਾਸ ਦੇ ਵਿੱਚ ਵੀ ਔਰ ਦੁਨੀਆ ਦੀਆਂ ਉਹਨਾਂ ਅਸਾਵੀਆਂ ਜੰਗਾਂ ਦੇ ਵਿੱਚ ਵੀ ਜਿੱਥੇ ਯੋਧੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ ਔਰ ਇੱਕ ਪਾਸੇ ਪਾਤਸ਼ਾਹੀ ਗੁਰੂ ਨੂੰ ਪਾਤਸ਼ਾਹ ਕਹਿ ਕੇ ਅਕਾਲ ਤਖਤ ਨੂੰ ਸਮਰਪਿਤ ਕੁਝ ਮੁੱਠੀ ਭਰ ਯੋਧੇ ਨੇ ਤੇ ਦੂਸਰੇ ਪਾਸੇ ਆਪਣੀ ਬਾਦਸ਼ਾਹੀ ਤੇ ਮਾਣ ਕਰਨ ਵਾਲੇ, ਦਿੱਲੀ ਤਖਤ ਤੇ ਮਾਣ ਕਰਨ ਵਾਲੇ ਲੱਖਾਂ ਦੀ ਗਿਣਤੀ ਵਿੱਚ ਫੌਜੀ ਜਿਨ੍ਹਾਂ ਦੇ ਕੋਲ ਨਾ ਸਿਰਫ ਗਰਾਊਂਡ ਦੇ ਉੱਤੇ ਟੈਂਕ, ਤੋਪਾਂ ਔਰ ਜ਼ਹਿਰੀਲੀਆਂ ਗੈਸਾਂ ਨੇ ਪਰ ਉਹਨਾਂ ਦੇ ਹਵਾਈ ਪਾਇਲਟ ਵੀ ਜਿਹੜੇ ਨੇ ਉਹ ਇਨ ਆਪਰੇਸ਼ਨ ਨੇ, ਉਹਨਾਂ ਦੇ ਨੇਵਲ ਡਾਈਵਰਸ ਵੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਨ ਆਪਰੇਸ਼ਨ ਨੇ। ਔਰ ਇਕੱਲਾ ਇਹ ਨਹੀਂ ਕਿ ਵੀ ਸਿਰਫ ਭਾਰਤੀ ਫੌਜ ਜਾਂ ਰਾਹ ਦੀ ਪਲੈਨਿੰਗ ਹੀ ਦਾ ਹੀ ਇਹ ਸਿਰਫ ਹਿੱਸਾ ਸਨ, ਜਿਵੇਂ KGB ਸੋਵੀਅਤ ਯੂਨੀਅਨ ਦੀ ਉਸ ਵੇਲੇ ਦੀ ਖੁਫੀਆ ਏਜੰਸੀ ਔਰ ਮਾਰਗਰਟ ਥੈਚਰ ਦੀ ਕਮਾਂਡ ਥੱਲੇ ਬ੍ਰਿਟਨ ਦੀ MI6 ਜਿਸ ਦੇ ਸਬੂਤ ਫੈਬਰਵਰੀ 84 ਚ ਇੰਦਰਾ ਗਾਂਧੀ ਵੱਲੋਂ ਲਿਖਿਆ ਹੋਇਆ ਪੱਤਰ ਮਾਰਗਰਟ ਥੈਚਰ ਨੂੰ, ਉਹਦੇ ਜਵਾਬ 'ਚ ਮਾਰਗਰਟ ਥੈਚਰ ਵੱਲੋਂ ਲਿਖਿਆ ਜਵਾਬ ਜਿਸ ਦੇ ਤਹਿਤ ਈਵਨ ਰੇਕੀ ਕਰਨ ਦੇ ਲਈ MI6 ਦੇ 2 ਟੌਪ ਆਫੀਸਰਸ ਗਏ ਔਰ ਇਹ ਡਾਕੂਮੈਂਟ ਜਦੋਂ ਡੀਕਲਾਸੀਫਾਈ ਹੋਏ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਾ ਵੀ ਗੱਲ ਕੱਲੀ ਕਮਿਊਨਿਸਟ ਇੰਡੀਆ ਜਾਂ ਹਿੰਦੂਤਵੀ ਭਾਰਤ ਜਾਂ ਬ੍ਰਾਹਮਣਵਾਦੀ ਭਾਰਤ ਦੀ ਨਹੀਂ ਸੀ। ਇਹ ਕਲੋਨੀਅਲਿਜ਼ਮ ਦਾ, ਬਸਤੀਵਾਦ ਦਾ ਸਰਗਣਾ ਬ੍ਰਿਟਨ ਜਿਹਨੇ ਕਦੇ ਸਿੱਖਾਂ ਦੇ ਨਾਲ ਦੋਸਤੀ ਦਾ ਐਦ ਕਰਦੇ 1809 ਚ ਅੰਮ੍ਰਿਤਸਰ ਦੀ ਟ੍ਰੀਟੀ ਕੀਤੀ ਸੀ ਔਰ ਜਿਨ੍ਹਾਂ ਨੇ ਫਿਰ ਕਿਵੇਂ 1846 ਦੇ ਵਿੱਚ ਉਸ ਨੂੰ ਵਾਇਲੇਟ ਕੀਤਾ, ਉਸੇ ਹੀ ਜਿਹਨੂੰ ਕਦੇ ਆਪਣਾ ਦੋਸਤ ਕਹਿ ਕੇ ਲਾਰਡ ਆਕਲੈਂਡ ਵਰਗੇ ਜਿਹੜੇ ਨੇ ਉਹ ਸਿੱਖ ਦਰਬਾਰ ਨੂੰ ਤੋਹਫੇ ਭੇਜਦੇ ਸੀ ਔਰ ਲਾਹੌਰ ਦਰਬਾਰ 'ਚ ਆਉਣਾ ਆਪਣਾ ਫਖਰ ਸਮਝਦੇ ਸੀ,
ਉਹਨਾਂ ਨੇ ਕਿਵੇਂ ਉਹ ਸਾਰੇ ਅਹਿਦ ਜਿਹੜੇ ਨੇ ਉਹ ਅੱਗ ਦੇ ਹਵਾਲੇ ਕੀਤੇ, ਹਰ ਟ੍ਰੀਟੀ ਨੂੰ ਤੋੜਿਆ। ਔਰ ਇਕੱਲਾ ਇਹੀ ਨਹੀਂ, ਕਿਵੇਂ ਫਿਰ ਸਾਵਰਨ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਯਤੀਮ ਵਾਂਗ ਉਸ ਦੀ ਮਾਂ ਤੋਂ ਅੱਡ ਕੀਤਾ, ਉਸ ਦੇ ਮੁਲਕ ਤੋਂ ਅੱਡ ਕਰਕੇ ਉਹਨੂੰ ਈਸਾਈ ਬਣਾ ਕੇ ਜਲਾਵਤਨੀ ਦੇ ਕੇ ਕਿਵੇਂ ਧੋਖੇ ਦੇ ਨਾਲ ਉਹ ਸਾਰਾ ਕੁਝ ਖੋਇਆ, ਜਿਸ ਦਾ ਕੋਹਿਨੂਰ ਹੀਰੇ ਦਾ ਜਦੋਂ ਜ਼ਿਕਰ ਹੁੰਦਾ ਤੇ ਕੱਲ ਪਰਸੋਂ ਖਬਰਾਂ ਸੀ ਜੀ, ਮੰਨ ਗਏ ਬ੍ਰਿਟਨ ਵਾਲੇ ਕਿ ਜੀ ਅਸੀਂ ਖੋਇਆ ਸੀ, ਲਿਆ ਸੀ। ਇਹਨਾਂ ਗੱਲਾਂ ਦਾ ਬੇਸ਼ੱਕ ਕੋਈ ਮਤਲਬ ਨਹੀਂ ਹੈ ਸਾਡੀਆਂ ਨਜ਼ਰਾਂ 'ਚ, ਲੇਕਿਨ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਪੁਰਾਣੇ ਕਲਾਕਾਰ ਨੇ ਉਹ ਕਿਸ ਨਵੇਂ ਫਾਰਮ 'ਚ, ਜੇ ਉਦੋਂ ਲਾਲ ਸਿੰਘ ਤੇਜਾ ਸਿੰਘ ਦੇ ਰੋਲ ਦੇ ਵਿੱਚ ਡੋਗਰੇ ਔਰ ਮਿਸਰ ਜਿਹੜੇ ਨੇ ਉਹ ਅੰਦਰ ਵੜੇ ਹੋਏ ਸੀ, ਤਾਂ ਅੱਜ ਕਿਵੇਂ ਉਹ ਬਾਦਲ ਔਰ ਟੌੜਾ ਜਾਂ ਅੱਜ ਦੇ ਕੰਟੈਕਸਟ ਦੇ ਵਿੱਚ ਅਗੇਨ ਬਾਦਲ ਖਾਨਦਾਨ, ਮਜੀਠੀਆ, ਪੰਜਾਬ ਦਾ ਨਵਾਂ ਬਣਿਆ ਸੂਬੇਦਾਰ ਕਮੇਡੀਅਨ ਜਿਹੜਾ ਮਸਖਰਾ ਭਗਵੰਤ ਮਾਨ, ਜਾਂ ਇਹ ਸਾਰੇ ਜਿਹੜੀਆਂ ਧਿਰਾਂ, ਕਾਂਗਰਸ ਦਾ ਅੜਿੰਗ ਬੜਿੰਗ ਵਰਗੇ ਜਿਹੜਾ ਇੱਥੋਂ ਜੁੱਤੀਆਂ ਖਾ ਕੇ ਗਿਆ ਤੇ ਉੱਥੇ ਜਾ ਕੇ ਅੜਿੰਗ ਰਿਹਾ ਵੜਿੰਗ, ਇਹ ਸਾਰੀ ਕਲਾਸ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਬੀਤੇ ਦੀ ਗੱਲ ਕਰਦੇ ਹਾਂ, ਜੇ ਅਜੋਕੇ ਉਸ ਕਿਸਮ ਦੇ ਜਿਹੜੇ ਨੋਟੋਰੀਅਸ ਕਰੈਕਟਰ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਨਹੀਂ ਕਰਾਂਗੇ ਤਾਂ ਫਿਰ ਲੱਗੇਗਾ ਕਿ ਵੀ ਠੀਕ ਹੈ, ਬੀਤੇ ਨਾਲ ਤਾਂ ਨਾ ਕੋਈ ਸਾਡਾ ਬਹੁਤਾ ਉਹ ਇੱਕ ਨੈਰੇਟਿਵ ਜ਼ਰੂਰ ਹੈ ਬੀਤੇ 'ਚ ਬੀਤੇ, ਪਰ ਸਾਨੂੰ ਲੱਗਦਾ ਵੀ ਸਾਡਾ ਤਾਂ ਉਹਦੇ ਨਾਲ ਕੁਝ ਨਹੀਂ ਜੁੜਿਆ ਹੋਇਆ। ਲੇਕਿਨ ਬੀਤਾ ਨੂੰ ਜੇ ਅਸੀਂ ਰਿਮਾਈਂਡ ਕਰਵਾਉਂਦੇ ਹਾਂ ਲਗਾਤਾਰ, ਤੇ ਜਾਗਰੂਕ ਕੌਮਾਂ ਉਹ ਹੁੰਦੀਆਂ ਨੇ, ਜਾਗਰੂਕ ਇਨਸਾਨ ਉਹ ਹੁੰਦੇ ਨੇ ਜਿਹੜੇ ਉਸ ਤੋਂ ਸਬਕ ਸਿੱਖਦੇ ਨੇ, ਉਹ ਗਲਤੀ ਦੁਬਾਰਾ ਨਹੀਂ ਦੁਹਰਾਉਂਦੇ। ਜਾਂ ਇਸ ਕਿਸਮ ਦੇ ਜਿਹੜੇ ਡੋਗਰੇ ਅੱਜ ਵੀ ਸਾਡੇ ਵਿੱਚ ਤੁਰੇ ਫਿਰਦੇ ਨੇ, ਉਹਨਾਂ ਦੀ ਪਛਾਣ ਕਰਦੇ ਨੇ, ਆਇਡੈਂਟੀਫਾਈ ਕਰਦੇ ਨੇ। ਔਰ ਇਹ ਇੱਕ ਅਫਸੋਸ ਦੀ ਗੱਲ ਹੈ ਕਿ ਵੀ ਇੱਕ ਪਾਸੇ ਜਿੱਥੇ ਇੱਕ ਪੂਰਾ ਸਰਦਾਰਾਂ ਦੀ ਕੌਮ ਦਾ ਵਰਤਾਰਾ ਹੈ, ਉੱਥੇ ਸਾਡੇ ਨਾਲ ਨਾਲ ਪੈਰਲਲ ਉਹ ਗੱਦਾਰਾਂ ਦਾ ਟੋਲਾ ਵੀ ਜਿਹੜਾ ਹੈ ਉਹ ਬਰਾਬਰ ਸਾਡੇ ਨਾਲ ਨਾਲ ਖੜਾ ਹੈ। ਲੇਕਿਨ ਜਦੋਂ ਅਸੀਂ 39 ਵਰ੍ਹੇ ਬਾਅਦ ਇਸ ਦਿਨ 6 ਜੂਨ ਦੀ ਸ਼ਾਮ ਨੂੰ ਅਮਰੀਕਾ 'ਚ ਆਲਰੇਡੀ 7 ਜੂਨ ਦੀ ਸਵੇਰ ਹੈ, ਬਿਲਕੁਲ ਸਾਊਥ ਏਸ਼ੀਆ ਦੇ ਵਿੱਚ ਗੱਲ ਕਰ ਰਹੇ ਹਾਂ। ਤੇ ਕੱਲ ਦੇ ਪ੍ਰੋਗਰਾਮ 'ਚ ਅਸੀਂ ਕਿਹਾ ਸੀ ਕਿ ਵੀ ਕਿਵੇਂ ਉਹ ਮੌਜੂਦਾ ਸਾਡਾ ਧਾਰਮਿਕ ਢਾਂਚਾ ਹੋਏ, ਐਕਟਿੰਗ ਕਰ ਰਹੇ ਅਕਾਲ ਤਖਤ ਦੇ ਜਥੇਦਾਰ ਹੋਣ ਜਾਂ ਸ਼੍ਰੋਮਣੀ ਕਮੇਟੀ ਹੋਏ, ਵੀ ਕਿਵੇਂ ਉਹਨਾਂ ਨੇ ਇੱਕ 2006 ਦੇ ਕਿਸੇ ਹੁਕਮਨਾਮੇ ਦਾ ਸਹਾਰਾ ਲੈ ਕੇ ਕੱਲ੍ਹ ਇਹ ਹਦਾਇਤਾਂ ਕੀਤੀਆਂ ਸੀ ਆਪਣੀ ਟਾਸਕ ਫੋਰਸ ਨੂੰ ਔਰ ਦੂਸਰੇ ਐਮਪਲੋਈਜ਼ ਨੂੰ ਕਿ ਜੀ ਅਕਾਲ ਤਖਤ ਦੇ ਅੰਦਰ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕੋਈ ਵੀ ਫਾਰ ਐਂਡ ਅਗੇਂਸਟ ਨਾਰੇ ਨਹੀਂ ਲੱਗ ਸਕਦੇ। ਅਗੇਂਸਟ ਤਾਂ ਲਾਉਣ ਦਾ ਕੌਣ ਜੁਰਤ ਕਰਦਾ ਕਦੇ ਕਿਸੇ ਨੇ ਸਿੱਖਾਂ ਦੇ ਜਾਂ ਆ ਕੇ ਅਕਾਲ ਤਖਤ ਦੇ। ਮਤਲਬ ਇਹ ਸੀ ਕਿ ਖਾਲਿਸਤਾਨ ਦੀ ਗੱਲ ਨੂੰ ਬਿਲਕੁਲ ਨਾ ਹੋਣ ਦਿੱਤਾ ਜਾਏ ਜਾਂ ਉਸ ਨੂੰ ਬਿਲਕੁਲ ਮਿਨੀਮਾਈਜ਼ ਕੀਤਾ ਜਾਏ ਉਹਦੇ ਇਫੈਕਟ ਨੂੰ। ਸੋ ਇਹ ਅਦਰਵਾਈਜ਼ 2006 ਦਾ ਇਸ ਕਿਸਮ ਦਾ ਕੋਈ ਫਰਮਾਨ ਨਾਦਰਸ਼ਾਹੀ ਕੱਢ ਕੇ ਉਸ ਦੀ ਹਦਾਇਤ, ਉਹਦੀ ਤੁਸੀਂ ਟਾਈਮਿੰਗ ਦੇਖੋ। ਤੇ ਅਸੀਂ ਕੱਲ ਕਿਹਾ ਸੀ ਕਿ ਭਾਈ ਇਹ ਹੁਣ 6 ਜੂਨ ਦਾ ਉਹ ਇਕੱਠ ਦੱਸੇਗਾ ਕਿ ਇਸ ਸਾਰੇ ਨੂੰ ਜਿਹੜੇ ਕਿ ਇਹੀ ਸਰਕਾਰ ਦੇ ਨਾਲ ਰਲੇ ਹੋਏ, ਜਿਹਦੇ ਲਈ ਅੰਗਰੇਜ਼ੀ ਦਾ ਇੱਕ ਬੜਾ ਖੂਬਸੂਰਤ ਲਫ਼ਜ਼ ਹੈ ਇਨ ਕਾਹੂਟਸ, ਔਰ ਪੰਜਾਬੀ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਚੋਰ ਤੇ ਕੁੱਤੀ ਰਲੇ ਹੋਏ ਨੇ, ਤੇ ਇਹ ਇੱਕ ਬੜਾ ਖੂਬਸੂਰਤ ਫਰੇਜ਼ ਹੈ ਕਿਉਂਕਿ ਜ਼ਾਹਰ ਹੈ ਕਿ ਕੁੱਤਾ ਜਾਂ ਕੁੱਤੀ ਜਿਹੜੇ ਉਹ ਘਰ ਨੂੰ ਡਿਫੈਂਡ ਕਰਨ ਲਈ ਹੁੰਦਾ, ਜਿਵੇਂ ਇੱਕ ਖੇਤ ਨੂੰ ਡਿਫੈਂਡ ਕਰਨ ਦੇ ਲਈ ਵਾੜ ਲਾਈ ਜਾਂਦੀ ਹੈ। ਤੇ ਜੇ ਵਾੜ ਖੇਤ ਨੂੰ ਖਾਣ ਲੱਗ ਜਾਏ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਭਾਈ ਉਲਟੀ ਵਾੜ ਖੇਤ ਕੋ ਖਾਈ, ਫਿਰ ਤਾਂ ਖੇਤ ਨੂੰ ਕੋਈ ਨਹੀਂ ਬਚਾ ਸਕਦਾ। ਲੇਕਿਨ ਇਹੀ ਹਾਲ ਕੁੱਤੇ ਦਾ ਹੈ। ਜੇ ਕੁੱਤਾ ਜਿਹੜਾ ਹੈ ਉਹ ਚੋਰਾਂ ਦੇ ਨਾਲ ਦੋਸਤੀ ਕਰੇ, ਉਹ ਆਪਣੇ ਮਾਲਕ ਨੂੰ ਜਿਸ ਦਾ ਉਹ ਖਾਂਦਾ ਹੈ ਉਸ ਘਰ ਦੀ ਹਿਫਾਜ਼ਤ ਕਰਨ ਦੀ ਥਾਂ ਉਹ ਚੋਰਾਂ ਦੇ ਨਾਲ ਰਲ ਜਾਏ, ਤਾਂ ਉਸ ਨੂੰ ਕਹਿੰਦੇ ਨੇ ਚੋਰ ਤੇ ਕੁੱਤੀ ਰਲੇ ਹੋਏ ਨੇ। ਇਹ ਇੱਕ ਐਕਸਪਲੇਨੇਸ਼ਨ ਹੈ। ਜਦੋਂ ਅਸੀਂ ਜੂਨ 84 ਦੇ ਵੇਲੇ ਬਾਦਲ, ਟੌੜਾ, ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ, ਬਲਵੰਤ ਸਿੰਘ ਉਸ ਵੇਲੇ ਦਾ ਫਾਈਨੈਂਸ ਮਿਨਿਸਟਰ ਵੀ ਜਿਹੜਾ ਸਰਕਾਰਾਂ 'ਚ ਰਿਹਾ, ਔਰ ਇਹ ਸਾਰੀ ਨਸਲ, ਇਹਨਾਂ ਦੇ ਕਿੰਨਿਆਂ ਕੁ ਦੇ ਤੁਸੀਂ ਨਾਂ ਲਓ ਤਾਂ ਅਕਸਰ ਪਿਆਰਾ ਸਿੰਘ ਨਿਰਛਲ ਦੀਆਂ ਉਹ ਲਾਈਨਾਂ ਹੀ ਮੈਂ ਦੁਹਰਾ ਸਕਦਾ ਇਹ ਸਾਰੇ ਦੇ ਉੱਤੇ ਕਿ ਵੀ 4 ਚਫੇਰੇ ਜਦੋਂ ਅਸੀਂ ਦੇਖਦੇ ਕਿ ਵੀ 1 ਨਹੀਂ 2 ਨਹੀਂ 4 ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ,
ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਬਿਲਕੁਲ। ਸੋ ਅਸੀਂ ਇਕੱਲੇ ਡੋਗਰਿਆਂ ਦੀ ਫੌਜ ਉੱਥੇ ਹੀ ਨਹੀਂ ਹੈ। ਆ ਹੁਣ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਵੇਲੇ ਕਿੰਨੀਆਂ ਤਸਵੀਰਾਂ ਸਾਹਮਣੇ ਆ ਰਹੀਆਂ, ਉਹ ਡੋਗਰੇ ਜਿਨ੍ਹਾਂ ਨੇ, ਜਿਹਨੂੰ ਠੀਕ ਹੈ, ਇਹ ਹਾਲਾਂ ਮੈਨੂੰ ਇਹ ਫਰੇਜ਼ ਚੰਗਾ ਨਹੀਂ ਸੀ ਲੱਗਦਾ, ਪਰ ਹੁਣ ਮੈਨੂੰ ਲੱਗਦਾ ਵੀ ਇਹ ਉਹ ਠੀਕ ਹੈ, ਕਿਸ ਕਹਿੰਦੇ ਨੇ ਵੀ ਜਿਨ੍ਹਾਂ ਨੇ ਪੱਗਾਂ ਵਿੱਚ ਸਿਰ ਫਸਾਇਆ ਹੋਇਆ। ਮਤਲਬ ਇਹ ਹੈ ਵੀ ਸਿਰ ਤੇ ਜਿਹੜੇ ਪੱਗ ਹੈ ਉਹ ਕਿਵੇਂ ਖਲੋਏਗਾ ਕੌਮ ਦੇ ਗਦਾਰਾਂ ਦੇ ਨਾਲ, ਜਿਹੜਾ ਜਾਂ ਸਰਕਾਰੀ ਏਜੰਸੀਆਂ ਦੇ ਬੰਦਿਆਂ ਦੇ ਨਾਲ ਜਿਹੜੇ ਖਲੋਤੇ ਨੇ ਸਰਕਾਰੀ ਏਜੰਸੀਆਂ ਔਰ ਇਹਨਾਂ ਸਿਆਸੀ ਲੀਡਰਾਂ ਦੇ ਨਾਲ। ਔਰ ਤੁਸੀਂ ਦੇਖੋਗੇ ਉਹੀ ਕਰਾਊਡ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਜੇ ਮੋਦੀ ਹਿਊਸਟਨ 'ਚ ਆਇਆ ਤਾਂ ਉੱਥੇ ਵੀ ਉਹੀ ਭੀੜ ਤੁਹਾਨੂੰ ਨਜ਼ਰ ਆਈ। ਹੁਣ ਉਹੀ ਰਾਹੁਲ ਗਾਂਧੀ ਦੇ ਵੇਲੇ ਨਿਊਯਾਰਕ ਹੋਏ ਜਾਂ ਤੁਹਾਨੂੰ ਦੂਸਰੀਆਂ ਥਾਵਾਂ ਦੇ ਉੱਤੇ ਵੀ DC 'ਚ ਵੀ ਇਸ ਕਿਸਮ ਦੇ ਲੋਕ ਨਜ਼ਰ ਆਏ। ਸੋ ਇੱਕ ਪਾਸੇ ਇਹ ਜਿਹੜੇ ਵੱਡੇ ਡੋਗਰਿਆਂ ਦੇ ਨਿੱਕੇ ਡੋਗਰੇ, ਕਿਉਂਕਿ ਜਦੋਂ ਇਹਨਾਂ ਦਾ ਕੋਈ ਵੀ ਉੱਥੋਂ ਦਿੱਲੀੋਂ ਬਾਹਰ ਨੂੰ ਤੁਰਦਾ ਤਾਂ ਉੱਥੋਂ ਹਦਾਇਤ ਸ਼ੁਰੂ ਹੋ ਜਾਂਦੀ ਆ, ਉਹ ਆਪਣੇ ਡੋਗਰੇ ਨੂੰ ਕਹਿੰਦਾ, ਆਪਣੇ ਤੋਂ ਨਿੱਕੇ ਨੂੰ ਕਹਿੰਦਾ, ਤੇ ਉਹ ਜਿਹੜੀ ਚੇਨ ਆਫ ਕਮਾਂਡ ਹੁੰਦੀ ਹੈ ਵੀ ਉਹ ਜਨਰਲ ਤੋਂ ਲੈ ਕੇ ਫਿਰ ਥੱਲੜੇ ਸਪਾਈ ਤੱਕ ਸਭ ਤੋਂ ਨਿੱਕਾ ਡੋਗਰਾ ਸਾਹਮਣੇ ਆ ਜਾਂਦਾ। ਫਿਰ ਇਹੀ ਨਹੀਂ ਕਿ ਵੀ ਡੋਗਰੇ ਤੁਰਿਆਂ ਫਿਰਦਿਆਂ ਨੂੰ ਮਿਲਦੇ ਨੇ। ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਵਿੱਚ ਇੱਕ ਵੱਡਾ ਤਬਕਾ ਇਸ ਕਿਸਮ ਦਾ ਫਿੱਟ ਕੀਤਾ ਹੋਇਆ। ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਡਿਸਕਸ ਕੀਤਾ ਸੀ ਕਿ ਵੀ ਕਿਸ ਲਿਹਾਜ਼ ਨਾਲ ਜੇ ਇੱਕ ਪਾਸੇ ਕੌਮ ਵਚਨਬੱਧ ਹੈ ਔਰ ਉਹ ਦ੍ਰਿੜਤਾ ਦੇ ਨਾਲ ਉਹ ਖਾਲਿਸਤਾਨ ਰੈਫਰੈਂਡਮ ਹੋਏ ਜਾਂ ਘੱਲੂਘਾਰਾ 84 ਦੀ ਯਾਦ ਨੂੰ ਮਨਾਉਣਾ ਹੋਏ, ਸੈਮੀਨਾਰ ਹੋਣ ਜਾਂ ਕੋਈ ਫਿਲਮ ਦਾ ਡਿਸਪਲੇ ਹੋਏ ਆਪਣੇ ਕਰੰਟ ਮੌਕੇ ਨਾਲ ਜੁੜੀ ਹੋਈ ਦਾ, ਤੇ ਜੇ ਉਹਨਾਂ ਨੂੰ ਉੱਥੇ ਐਨਵਾਇਰਨਮੈਂਟ ਡੇ ਸੁਝਦਾ ਹੈ ਕਿ ਜੀ ਉਹ ਮੰਦਰਾਂ ਚੋਂ ਨਿਕਲਣਗੇ ਸਾਈਕਲਾਂ ਵਾਲੇ, ਉਹ ਫਿਰ ਜਾਣਗੇ ਗੁਰਦੁਆਰੇ ਆਉਣਗੇ, ਫਿਰ ਇਹ ਹਿੰਦੂ ਸਿੱਖ ਏਕਤਾ ਦਾ ਵਿਖਾਵਾ ਕਰਨ, ਇਹ ਸਾਰੇ ਹੀ, ਕਿਉਂਕਿ ਹੁਣ ਪਿਕਚਰ ਬੜੀ ਕਲੀਅਰ ਹੋ ਗਈ ਹੈ ਚਾਰ ਚਫੇਰੇ ਵੀ ਕਿਸ ਲੈਵਲ ਦੀ ਇੰਟਰਫੇਰੈਂਸ ਅੰਦਰੂਨੀ ਮਾਮਲਿਆਂ 'ਚ ਹੈ। ਔਰ ਅੱਜ ਇਹ ਖਬਰ ਅਸੀਂ ਸਾਂਝੀ ਕਰਾਂਗੇ ਜਿਹੜੀ ਅਸੀਂ ਲਗਾਤਾਰਤਾ ਨਾਲ ਪਿਛਲੇ ਆਲਮੋਸਟ 40 ਸਾਲ ਤੋਂ ਹੀ ਇਹਨਾਂ ਨੂੰ ਕਹਿੰਦੇ ਰਹੇ ਹਾਂ ਕਿ ਭਾਈ ਕਿਵੇਂ ਇੰਡੀਅਨ ਏਜੰਸੀਆਂ ਬਾਹਰਲੇ ਮੁਲਕਾਂ ਦੀਆਂ ਐਮਬੈਸੀਆਂ ਦੇ ਵਿੱਚ ਜਾਂ ਉਹਨਾਂ ਦੇ ਮੁਲਕਾਂ ਦੇ ਇੰਟੈਲੀਜੈਂਸ ਸਿਸਟਮ 'ਚ ਵੜ ਕੇ ਜਾਂ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਉਸ ਰਾਹੀਂ ਉਹ ਪ੍ਰਭਾਵਿਤ ਕਰ ਰਹੀਆਂ ਨੇ ਡਿਸੀਜਨ ਮੇਕਿੰਗ ਨੂੰ ਵੀ, ਦਹਿਸ਼ਤਗਰਦੀ ਦੀ ਕਾਰਵਾਈਆਂ ਵੀ, ਜਿਵੇਂ ਇੰਡੀਅਨ 에ਅਰਲਾਈਨ ਦਾ ਜਹਾਜ਼ ਹਾਦਸਾ 1985 'ਚ ਕਰਵਾਇਆ ਗਿਆ। ਔਰ ਇਹ ਪਹਿਲੀ ਵਾਰ ਹੈ 38-39 ਸਾਲ ਬਾਅਦ ਲਗਭਗ ਜਦੋਂ ਕਿ ਕੈਨੇਡਾ ਦੀ ਗਵਰਨਮੈਂਟ ਨੇ ਆਫੀਸ਼ੀਅਲੀ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਿਹਾ ਕਿ ਭਾਈ ਜਿਹੜੇ 4 ਮੁਲਕ ਕੈਨੇਡਾ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਨੇ ਉਹਨਾਂ ਦੇ ਵਿੱਚ ਭਾਰਤ ਵੀ ਸ਼ਾਮਲ ਹੈ, ਕਿਉਂਕਿ ਹੁਣ ਤੱਕ ਗੱਲ ਦੂਸਰੇ ਮੁਲਕਾਂ ਦੇ ਨਾਂ ਤਾਂ ਪਹਿਲਾਂ ਹੀ ਨੋਨ ਰਹੇ ਨੇ। ਸੋ ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ, ਕਿਉਂਕਿ ਬਾਹਰਲੇ ਸਿੱਖ ਜਿਹੜੇ ਜਾਗਰੂਕ ਹੋਏ ਉਹਨਾਂ ਨੇ ਜਦੋਂ ਉਹਨਾਂ ਦੇ ਸਾਰੇ ਸਿਸਟਮ ਨੂੰ ਇਸ ਕਿਸਮ ਦਾ ਚੈਲੰਜ ਕੀਤਾ। ਪਹਿਲਾਂ ਜਦੋਂ 1985 'ਚ ਏਅਰ ਇੰਡੀਆ ਦਾ ਹਾਦਸਾ ਇਹਨਾਂ ਨੇ ਕਰਵਾਇਆ ਇੰਡੀਅਨ ਏਜੰਸੀਆਂ ਨੇ, ਉਸ ਤੋਂ ਬਾਅਦ ਇੱਕ ਆਹਲੂਵਾਲੀਆ ਨਾਂ ਦਾ ਪਗੜੀਧਾਰੀ ਜਿਹੜਾ ਕੌਂਸੂਲੇਟਸ ਦੇ ਵਿੱਚ ਸੀ ਇੰਪੋਰਟੈਂਟ, ਇਹਨਾਂ ਦਾ ਹੀ ਰਾਹ ਦਾ ਹੀ ਬੰਦਾ, ਉਹਨੂੰ ਉਹਨਾਂ ਨੇ ਕੈਨੇਡਾ ਨੇ ਪਰਸੋਨਾ ਨੌਨ ਗ੍ਰੈਟਾ ਬਣਾ ਕੇ ਕੱਢ ਦਿੱਤਾ ਸੀ। ਇੱਕ ਦੋ ਹੋਰ ਵੀ ਕੱਢੇ ਗਏ, ਲੇਕਿਨ ਇਹ ਗੱਲ ਕਦੇ ਪਬਲਿਕ ਨਹੀਂ ਸੀ ਕੀਤੀ ਗਈ। ਇਹ ਡਿਪਲੋਮੇਸੀ ਦੀ ਦੁਨੀਆ 'ਚ ਐਂਬੈਰਸਮੈਂਟ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਕਹੇ ਦੂਜੀ ਗਵਰਨਮੈਂਟ ਨੂੰ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਸਾਡੇ ਮਾਮਲਿਆਂ 'ਚ। ਪਰ ਇਹ ਪਹਿਲੀ ਵਾਰ ਹੈ ਕਿਉਂਕਿ ਲਗਾਤਾਰਤਾ ਨਾਲ ਸਿੱਖਾਂ ਨੇ ਵੀ ਦਬਾਅ ਬਣਾਇਆ ਹੋਇਆ। ਇਵੇਂ ਹੀ ਮੈਂ ਸਮਝਦਾ ਵੀ ਆਸਟ੍ਰੇਲੀਆ 'ਚ ਜਿਵੇਂ 2 ਡਿਪੋਰਟ ਹੋਏ ਸੀ ਹਿੰਦੂ ਤਵੀ, ਔਰ ਹੁਣ ਵੀ ਸਭ ਤੋਂ ਜ਼ਰੂਰੀ ਪਾਰਟ ਇਹ ਹੈ ਕਿ ਇਹ ਜਿਹੜੇ 4 ਵੱਡੇ ਮੁਲਕ ਅਮਰੀਕਾ, UK, ਆਸਟ੍ਰੇਲੀਆ ਔਰ ਕੈਨੇਡਾ, ਜਿੱਥੇ ਸਿੱਧੀ ਇੰਟਰਫੇਰੈਂਸ ਹੈ ਇਹਨਾਂ ਦੀ, ਉਹਦੇ ਬਾਰੇ ਅਸੀਂ ਆਪਣੀਆਂ ਲੋਕਲ ਏਜੰਸੀਆਂ ਨਾਲ, ਉਹ ਪੁਲਿਸ ਵੀ, ਉਹਨਾਂ ਦੀ ਫੈਡਰਲ ਪੁਲਿਸ ਵੀ, ਲੋਕਲ ਪੋਲੀਟੀਕਲ ਲੋਕ ਵੀ, ਉਹਨਾਂ ਦੇ ਡਿਸੀਜਨ ਮੇਕਰ, ਸੈਨੇਟਰਸ, ਪਾਰਲੀਮੈਂਟੇਰੀਅਨਸ, ਜਿਸ ਲੈਵਲ 'ਤੇ ਵੀ ਹੁੰਦਾ ਸਾਨੂੰ ਜਿਹੜਾ ਉਹ ਹਾਈਲਾਈਟ ਕਰਨਾ ਚਾਹੀਦਾ। ਕੈਨੇਡਾ ਦੀ ਇਹ ਵੱਡੀ ਸਕਸੈਸ ਹੈ ਸਿੱਖਾਂ ਦੀ ਕਿ ਕੈਨੇਡਾ ਨੇ ਫਾਈਨਲੀ ਦੇ ਹੈਵ ਨੇਮਡ ਦਾ ਕਲਪਰੇਟ ਵਿਚ ਵੀ ਆਲਰੇਡੀ ਨਿਊ ਕਿ ਭਾਈ ਇਹ ਕੀ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜਿਵੇਂ 6 ਜੂਨ ਦਾ ਉਹ ਸਮਾਗਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਅਕਾਲ ਤਖਤ ਸਾਹਿਬ ਦੇ ਰੂਬਰੂ ਹੋਈਆਂ, ਤਖਤ ਦੇ ਸਾਹਮਣੇ ਹੋਈਆਂ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬਾਨ ਦੇ ਦੀਦਾਰ ਕਰਦੇ ਹਾਂ ਤੇ ਅਸੀਂ ਪਰਿਕਰਮਾ ਕਰਦੇ ਹਾਂ। ਪਰਿਕਰਮਾ ਦਾ ਮਤਲਬ ਹੀ ਸਰਕਮ ਐਂਬੂਲੈਂਸ ਜਿਹਨੂੰ ਕਿਹਾ ਜਾਂਦਾ ਹੈ। ਇਹ ਇੱਕ ਈਸਟ ਦਾ ਤਰੀਕਾ ਸੀ, ਬਹੁਤ ਪੁਰਾਣਾ, ਹਜ਼ਾਰਾਂ ਸਾਲ
ਪੁਰਾਣਾ ਜਿਹਦੇ 'ਚ ਇਹ ਹੈ ਕਿ ਜਿਹਦੇ ਦੁਆਲੇ ਤੁਸੀਂ ਜਾਂਦੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਮੈਂ ਤੇਰੇ ਅੱਗੇ ਸਿਰ ਝੁਕਾਉਂਦਾ ਹੈ, ਤੇਰੀ ਸੋਚ ਦੇ ਅੱਗੇ ਮੈਂ ਨਤਮਸਤਕ ਹੁੰਦਾ ਹੈ, ਬਿਲਕੁਲ ਤੈਨੂੰ ਮੈਂ ਆਪਣਾ ਸ਼੍ਰੋਮਣੀ ਮੰਨਦਾ ਹੈ, ਇਹ ਹੁੰਦਾ ਹੈ। ਲੇਕਿਨ ਤਖਤ ਦੀ ਪਰਿਕਰਮਾ ਨਹੀਂ ਹੁੰਦੀ। ਔਰ ਇਹ ਇੱਕ ਜਿਵੇਂ ਭਾਰਤ ਸਰਕਾਰ ਨੇ ਸਾਡੇ ਅਕਾਲ ਤਖਤ ਦੇ ਕਾਨਸੈਪਟ ਨੂੰ ਤੋੜਨ ਦੀ ਗੱਲ ਕੀਤੀ, ਹਾਲਾਂਕਿ ਅਕਾਲ ਤਖਤ ਦੇ ਸਾਹਮਣੇ ਪੁਕਾਰ ਹੁੰਦੀ ਹੈ, ਪੇਸ਼ ਹੋਇਆ ਜਾਂਦਾ ਹੈ। ਬਿਲਕੁਲ ਔਰ ਇਹੀ ਜਦੋਂ ਅਸੀਂ ਛੱਤੇ ਦੀ ਗੱਲ ਕਰਦੇ ਹਾਂ ਜਾਂ ਉਸ ਤਖਤ ਦੀ ਗੱਲ ਕਰਦੇ ਹਾਂ, ਉੱਥੇ ਜਾਂ ਫਰਿਆਦ ਹੈ ਤੇ ਜਾਂ ਹੁਕਮ ਹੈ। ਬਿਲਕੁਲ ਫੈਸਲਾ ਜਿਹੜਾ ਹੈ ਉਹ ਕਰਨ ਵਾਲਾ ਤਖਤ ਹੈ, ਉਹਦੀ ਪਰਿਕਰਮਾ ਨਹੀਂ ਹੈ। ਲੇਕਿਨ ਜਿਵੇਂ ਇਹਨਾਂ ਨੇ ਜੂਨ 84 ਤੋਂ ਬਾਅਦ ਹੁਣ ਜਦੋਂ ਅਸੀਂ ਇਹ ਸਾਰੇ ਘੱਲੂਘਾਰੇ ਪੀਰੀਅਡ ਦੀ ਗੱਲ ਕਰ ਰਹੇ ਹਾਂ, ਇਹ ਜ਼ਿਕਰ ਹੀ ਨਹੀਂ ਹੁੰਦਾ ਕਿਤੇ ਕਿ ਕਿੰਨੀਆਂ 100 ਇਤਿਹਾਸਕ ਇਮਾਰਤਾਂ ਜਿਹੜੀਆਂ ਸਦੀਆਂ ਤੋਂ ਖੜੀਆਂ ਸੀ, ਉਹ ਤੋਪਾਂ ਦੇ ਗੋਲੇ ਜਿਹੜੇ ਮਾਰਦੇ ਰਹੇ, ਇਹਨਾਂ ਦੇ ਪੈਸੇ ਲੈ ਕੇ ਭਰਤੀ ਕੀਤੇ ਹੋਏ ਤੋਪਚੀ ਜਿਹੜੇ ਉਸ ਨਿਸ਼ਾਨੇ ਤੇ ਕਿੰਨੇ ਕੁ ਲੱਗੇ ਨਹੀਂ, ਲੇਕਿਨ ਉਹਦੇ ਪਿੱਛੇ ਜਾ ਕੇ ਡਿੱਗਦੇ ਰਹੇ। ਔਰ ਉਹਨਾਂ ਦੇ ਵਿੱਚ 5 ਪ੍ਰੋਮੀਨੈਂਟ ਬਾਜ਼ਾਰ ਵੀ ਜਿਹੜੇ ਨੇ ਗੁਰੂ ਕਾਲ ਦੇ ਉੱਤੋਂ ਜਿਹੜੇ ਚਲੇ ਆ ਰਹੇ ਸੀ, ਉਹ ਵੀ ਤਬਾਹ ਹੋਏ। ਅਕਾਲ ਤਖਤ ਸਾਹਿਬ ਦੀ ਬੈਕ ਵਿਸਿਨਿਟੀ ਵਾਲੀਆਂ ਇਮਾਰਤਾਂ ਵੀ ਤਬਾਹ ਹੋਈਆਂ। ਔਰ ਜਦੋਂ ਇਹਨਾਂ ਨੇ ਸਰਕਾਰ ਸੇਵਾ ਨਾਲ ਫਿਰ ਉਹ ਤਖਤ ਬਣਾਉਣ ਦੀ ਉਹਨੂੰ ਸੰਤੇ ਨੂੰ, ਬੁੱਢਾ ਦਲ ਵਾਲੇ ਨੂੰ ਦਿੱਤਾ, ਤੇ ਉਹਨਾਂ ਨੇ ਜਿਹੜਾ, ਕਿਉਂਕਿ ਮੈਨੂੰ ਬਚਪਨ 'ਚ ਵੀ ਯਾਦ ਹੈ ਕਿ ਜਿਹੜਾ ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ ਜਿਹੜਾ ਬੈਕ ਦੇ ਉੱਤੇ, ਉਹਦੇ 'ਚ ਅਕਾਲ ਤਖਤ 'ਤੇ ਤੁਸੀਂ ਦੀਦਾਰ ਕਰਕੇ ਦੂਸਰਾ ਤੁਸੀਂ ਫਿਰ ਪੌੜੀਆਂ ਚੜ੍ਹ ਕੇ ਦੂਸਰੇ ਪਾਸੇ ਜਾਂਦੇ ਸੀ, ਉਹ ਅੱਡ ਸੀ ਉਹਦੇ ਨਾਲ ਨੇ, ਕਿਉਂਕਿ ਉਹ ਅਕਾਲ ਤਖਤ ਦੀ ਹਿਫਾਜ਼ਤ ਕਰਦੇ ਆ, ਅਬਦਾਲੀ ਦੀਆਂ ਫੌਜਾਂ ਨਾਲ ਜੂਝਦੇ ਆ, 30 ਆਪਣੇ ਸਿੰਘਾਂ ਦੇ ਨਾਲ ਸ਼ਹੀਦ ਹੋਏ ਸੀ। ਪਰ ਇਹਨਾਂ ਨੇ ਉਹ ਵਿੱਚੋਂ ਹਟਾ ਕੇ ਉਸ ਅਕਾਲ ਤਖਤ ਦੀ ਵੀ ਪਰਿਕਰਮਾ, ਤਾਂ ਕਿ ਫਿਊਚਰ ਦੇ ਵਿੱਚ ਇਹਨਾਂ ਨੂੰ ਕੋਈ ਵੀ ਇਸ ਕਿਸਮ ਦੇ ਟੈਂਕ ਔਰ ਦੂਜੇ ਹਮਲਾ ਕਰਨਾ ਹੋਏ ਸੌਖਾ ਹੋਏ। ਪਰ ਇਹਦੇ ਨਾਲ ਤਖਤ ਦੇ ਕਾਨਸੈਪਟ ਨੂੰ ਤੋੜਨਾ ਵੀ, ਤਾਂ ਕਿ ਤਖਤ ਗੁਰਦੁਆਰੇ ਵਾਂਗ ਲੱਗੇ ਕਿ ਬਈ ਤੁਸੀਂ ਕੁਝ ਪੈਸੇ ਉੱਥੇ ਮੱਥਾ ਟੇਕ ਕੇ ਦੇਗ ਉੱਥੇ ਲੈ ਗਏ। ਸੋ ਇਹ ਬੜੀ ਅਹਿਮੀਅਤ ਵਾ। ਜਦੋਂ ਤੱਕ ਸਿੱਖਾਂ ਨੂੰ ਤਖਤ ਦੇ ਵਿਚਾਲੇ ਫਰਕ ਨਹੀਂ ਸਮਝ ਆਏਗੀ ਕਿ ਤਖਤ ਔਰ ਗੁਰਦੁਆਰੇ ਦੇ ਵਿੱਚ ਕੀ ਫਰਕ ਹੁੰਦਾ ਹੈ, ਇਹੀ ਕਾਰਨ ਹੈ ਕਿ ਤਖਤ ਦੀ ਜੇ ਹੁਣ ਈਵਨ ਰਹਿਰਾਸ ਸਾਹਿਬ ਸ਼ੁਰੂ ਹੁੰਦੇ ਆ, ਹਰਮੰਦਰ ਸਾਹਿਬ ਦੇ ਅੰਦਰ ਵੀ ਹੁੰਦੇ ਆ, ਅਕਾਲ ਤਖਤ ਤੇ ਵੀ ਇਹ ਨਹੀਂ ਹੁੰਦਾ ਵੀ ਇੱਕੋ ਟਾਈਮ ਸ਼ੁਰੂ ਹੋਏ, 5 ਮਿੰਟ ਬਾਅਦ ਹੁੰਦੀ ਹੈ ਤਖਤ ਦੇ ਉੱਤੇ। ਇਸੇ ਤਰ੍ਹਾਂ ਬਾਕੀ ਵੀ ਆਸਾ ਦੀ ਵਾਰ ਤਖਤ ਦੇ ਉੱਤੇ ਆਪਣਾ ਹੁੰਦਾ। ਹਾਲਾਂਕਿ ਕੋਈ ਕਹਿ ਸਕਦਾ ਜੀ ਉਹਨੂੰ ਸਪੀਕਰ ਤਾਂ ਲੱਗੇ ਹੀ ਹੁੰਦੇ ਨੇ, ਉੱਥੇ ਕਰਨ ਦੀ ਕੀ ਲੋੜ ਹੈ, ਕਿਉਂਕਿ ਇਹ ਤਖਤ ਦੀ ਆਪਣੀ ਹੋਂਦ ਹੈ, ਕਿਉਂਕਿ ਤਖਤ ਰਾਜਸੀ ਸਤਾ ਦਾ ਕੇਂਦਰ ਹੈ, ਜਿੱਥੋਂ ਹੁਕਮਨਾਮੇ ਸੁਣਾਏ ਜਾਂਦੇ ਨੇ, ਜਿੱਥੇ ਫਰਿਆਦ ਕੀਤੀ ਜਾਂਦੀ ਹੈ। ਔਰ ਇਹ ਜਦੋਂ ਇਹਨਾਂ ਨੇ ਅਕਾਲ ਤਖਤ ਨੂੰ ਖੰਡਰਾਤ ਦੇ ਵਿੱਚ ਕਨਵਰਟ ਕੀਤਾ, ਔਰ ਇਹਨਾਂ ਦਾ ਨਿਸ਼ਾਨਾ ਸੀ, ਕਿਉਂਕਿ ਇਹੀ ਅਕਾਲ ਤਖਤ 4 ਸਦੀਆਂ ਤੋਂ, ਇਹ ਨਹੀਂ ਵੀ ਇਹਨਾਂ ਨੇ ਪਹਿਲੀ ਵਾਰ ਕੀਤਾ। ਜੇ ਤੁਸੀਂ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਹਮਲਿਆਂ ਦੀ ਕਹਾਣੀ ਦੇਖੋ, ਫਿਰ ਮੁਗਲਿਆ ਸਲਤਨਤ, ਮੱਸਾ ਰੰਗੜ ਦਾ ਉਹਦੇ ਨਾਲ ਸੰਬੰਧ ਸੀ, ਅਬਦਾਲੀ, ਉਹਦਾ ਮੁੰਡਾ ਤੈਮੂਰ, ਉਹਦਾ ਮੁੰਡਾ ਸ਼ਾਹ ਜਮਾਨ, ਕਿੰਨੀ ਵਾਰੀ ਅਕਾਲ ਤਖਤ ਦਰਬਾਰ ਸਾਹਿਬ ਜਿਹੜਾ ਹੈ ਉਹ ਢਾਹ ਢੇਰੀ ਕੀਤਾ ਗਿਆ। ਹੁਣ ਜਿਹੜਾ ਲੇਟੈਸਟ ਸੀ ਉਸ ਤੋਂ 222 ਸਾਲ ਬਾਅਦ ਇਹ ਜਿਹੜਾ ਇਹਨਾਂ ਨੇ ਘੱਲੂਘਾਰਾ ਵਰਤਾਇਆ, ਅਕਾਲ ਤਖਤ ਨੂੰ ਖੰਡਰਾਤ ਕੀਤਾ। ਪਹਿਲੇ ਵੀ ਇਹੀ ਸਮਝਦੇ ਸੀ ਢਾਉਣ ਵਾਲੇ ਕਿ ਉਹਨਾਂ ਨੇ ਸਿੱਖੀ ਸਪਿਰਿਟ ਨੂੰ, ਜਾਂ ਜਿਹਨੂੰ ਸਿੱਖ ਆਪਣਾ ਤਖਤ ਕਹਿ ਕੇ ਮਾਣ ਕਰਦੇ ਨੇ, ਜਿਹਨੂੰ ਰੱਬ ਦਾ ਘਰ ਕਹਿੰਦੇ ਨੇ, ਉਸ ਸਰੋਵਰ ਨੂੰ ਇਹਨਾਂ ਨੇ ਤਾਂ ਲਾਸ਼ਾਂ ਦੇ ਨਾਲ, ਲਹੂ ਦੇ ਨਾਲ ਲਾਲ ਕੀਤਾ। ਇੱਕ ਜ਼ਮਾਨਾ ਸੀ ਕਿ ਇਧਰ ਤਾਂ 30 ਸਿੰਘ ਸ਼ਹੀਦ ਹੋ ਗਏ ਬਾਬਾ ਗੁਰਬਖਸ਼ ਸਿੰਘ ਦੇ ਨਾਲ, ਲੇਕਿਨ ਅਬਦਾਲੀ ਦੀਆਂ ਫੌਜਾਂ ਨੇ ਉਹਨਾਂ ਦਾ ਇੰਨਾ ਕੁ ਨੁਕਸਾਨ ਹੋਇਆ ਕਿ ਉਹਨਾਂ ਨੇ ਗੁੱਸੇ ਦੇ ਵਿੱਚ ਕਈ ਪਸ਼ੂ ਮਾਰ ਕੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਜਿਹੜਾ ਉਹਨੂੰ ਭਰ ਦਿੱਤਾ ਸੀ ਪਸ਼ੂਆਂ ਦੀਆਂ ਲਾਸ਼ਾਂ ਨਾਲ, ਕਿ ਅਸੀਂ ਪੋਲਿਊਟ ਕਰ ਰਹੇ। ਇਹਨਾਂ ਨੇ ਤਾਂ ਇੰਨਾ ਕੁ ਖੂਨ ਵਹਾ ਦਿੱਤਾ। ਔਰ ਜੇ ਤੁਸੀਂ ਉਸ ਪੀਰੀਅਡ ਦੀਆਂ ਆਈ ਵਿਟਨੈਸਿਸ ਦਾ ਦੇਖੋ ਕਿ ਕਿਵੇਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਵੀ ਸਾਰੀਆਂ ਖੂਨ ਨਾਲ ਨੁਹਾ ਦਿੱਤੀਆਂ। ਦਰਬਾਰ ਸਾਹਿਬ ਦੇ ਸਰੋਵਰ 'ਚ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਵੀ ਜਿਹੜੀਆਂ ਨੇ ਉਹ ਨਿਕਲਦੀਆਂ ਨੇ, ਬਜ਼ੁਰਗਾਂ ਦੀਆਂ, ਦੂਜਾ ਇਸ ਕਿਸਮ ਦੇ ਜ਼ੁਲਮ ਕਰਨ ਵਾਲੇ। ਲੇਕਿਨ ਕੀ ਇਸ ਸਾਰੇ 'ਚੋਂ ਉਹਨਾਂ ਨੇ ਜਿੱਤ ਹਾਸਲ ਕੀਤੀ? ਮੈਂ ਕੁਦਰਤੀ ਅੱਜ ਸੋਸ਼ਲ ਮੀਡੀਆ 'ਤੇ ਮੈਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਇੱਕ ਪੁਰਾਣੀ ਲਿਖਤ ਨਜ਼ਰਾਂ 'ਚੋਂ ਗੁਜ਼ਰੀ ਤੇ ਮੈਨੂੰ ਇੱਕਦਮ ਉਹਨਾਂ ਦਾ ਖਿਆਲ ਵੀ ਆਇਆ ਕਿ ਭਾਈ ਕਿਸ ਹਾਲਤ 'ਚ ਪੰਜਾਬ ਦੀ ਧਰਤੀ ਤੋਂ ਦੂਰ, ਪਰ ਇਸ ਨੌਜਵਾਨ ਨੇ ਦੁਬਈ 'ਚ ਬੈਠਿਆਂ
ਬੇਸ਼ੱਕ ਆਪਣੀਆਂ ਜੜ੍ਹਾਂ ਨਾਲੋਂ ਇੱਕ ਵਾਰ ਹਿੱਲਿਆ, ਸਿੱਖੀ ਸਰੂਪ ਨਹੀਂ ਸੀ, ਲੇਕਿਨ ਇਹ ਗੱਲ ਦੀ ਸਮਝ ਆਈ ਕਿ ਭਾਈ ਇਹ ਪਾਤਸ਼ਾਹੀ ਔਰ ਬਾਦਸ਼ਾਹੀ ਇਹਨਾਂ ਦੀ ਟੱਕਰ ਕੀ ਹੈ। ਅਸੀਂ ਸੱਚੇ ਪਾਤਸ਼ਾਹ ਜਹਾਂਗੀਰ ਦੇ ਵੇਲੇ ਇੱਕ ਗਰੀਬ ਘਾਈ ਸਿੱਖ ਦਾ ਵਾਕਿਆ ਹੈ ਕਿ ਉਸਨੇ ਘਾਹ ਦੀ ਪੰਡ ਚੁੱਕੀ ਹੋਈ ਹੈ ਸਿਰ ਤੇ ਟਕਾ ਉਹਦੇ ਕੋਲ ਹੈ ਕਿਰਤ ਕਰਕੇ, ਔਰ ਉਦੋਂ ਜਹਾਂਗੀਰ ਦਾ ਦੋਸਤਾਨਾ ਜਿਹੜਾ ਸਬੰਧ 6ਵੇਂ ਪਾਤਸ਼ਾਹ ਨਾਲ ਉਹਦੇ ਰਿਗਰੈਟ ਕਰਨ ਤੋਂ ਬਾਅਦ ਬਣ ਗਿਆ ਸੀ, ਔਰ ਕੈਂਪ ਉਹਨਾਂ ਦੇ ਨਾਲ ਲੱਗੇ ਹੋਏ ਨੇ ਦੋਨਾਂ ਦੇ। ਔਰ ਉਹ ਜਿਹੜਾ ਘਾਈ ਸਿੱਖ ਗਰੀਬ ਉਹ ਦੇਖਦਾ ਕਿ ਤੰਬੂ ਲੱਗੇ ਨੇ ਦੂਜੇ ਤੇ, ਉਹਨੇ ਪੁੱਛਿਆ ਉਹਨੂੰ ਬਾਹਰ ਜਿਹੜਾ ਪਹਿਰੇਦਾਰ ਸੀ ਕਿ ਭਾਈ ਇਹ ਪਾਤਸ਼ਾਹ ਦਾ ਡੇਰਾ ਹੈ? ਉਹਨੇ ਕਿਹਾ ਹਾਂ। ਤੇ ਉਸ ਨੇ ਘਾਹ ਦੀ ਪੰਡ ਬਾਹਰ ਸੁੱਟੀ ਔਰ ਅੰਦਰ ਜਾ ਕੇ ਜਿੱਥੇ ਜਹਾਂਗੀਰ ਬੈਠਾ ਸੀ ਟਕਾ ਰੱਖ ਕੇ ਮੱਥਾ ਟੇਕ ਕੇ ਕਿਹਾ ਕਿ ਜੀ ਮੈਨੂੰ ਜਿਹੜਾ ਉਹ ਲੋਕ ਪਰਲੋਕ ਦੇ ਵਿੱਚ ਮੇਰੇ ਸਹਾਈ ਹੋ। ਤੇ ਉਹਨੇ ਜਹਾਂਗੀਰ ਨੇ ਦੇਖਿਆ, ਉਹਨਾਂ ਕੁ ਤਾਂ ਸਮਝ ਚੁੱਕਾ ਸੀ, ਗੁਰੂ ਸਾਹਿਬ ਦੇ ਨਾਲ ਰਹਿੰਦੇ ਆ ਸਰ। ਉਹਨੇ ਕਿਹਾ ਭਾਈ ਮੈਂ ਦਿੱਲੀ ਦਾ ਬਾਦਸ਼ਾਹ, ਤੂੰ ਮੰਗ ਜੋ ਵੀ ਹੈ, ਪਰਲੋਕ ਨਾਲ ਮੇਰਾ ਕੋਈ ਤਾਲੁਕ। ਕਹਿੰਦੇ ਵੀ ਤੂੰ ਤਾਂ ਫਿਰ ਨਹੀਂ, ਇਹ ਤੇਰੇ ਨਾਲ। ਉਹਨੇ ਉਹ ਆਪਣਾ ਟਕਾ ਚੁੱਕਿਆ, ਉੱਥੋਂ ਘਾਹ ਦੀ ਪੰਡ ਵੀ ਚੁੱਕੀ ਤੇ ਉਹ ਜਾ ਕੇ 6ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਖੈਮੇ ਦੇ ਅੱਗੇ ਸੁੱਟ ਕੇ ਉਹਨਾਂ ਨੇ, ਗੁਰੂ ਸਾਹਿਬ ਨੇ ਵੀ ਗੜ ਨਾਲ ਲਾ ਕੇ ਕਿਹਾ ਕਿ ਭਾਈ ਤੂੰ ਅੱਜ ਜਿਹੜਾ ਅਗੇਨ ਇਹ ਦੱਸਿਆ ਵੀ ਸਿੱਖ ਕੀ ਹੁੰਦਾ। ਸੋ ਪਾਤਸ਼ਾਹ ਤੇ ਬਾਦਸ਼ਾਹ ਦੇ ਵਿੱਚ ਇਹ ਹਾਲਾਂ ਲਫ਼ਜ਼ ਦੋਨੋਂ ਹੀ ਜਿਹੜੇ ਨੇ ਉਹ ਪਰਸ਼ੀਅਨ ਚੋਂ ਆਏ ਹੋਏ ਨੇ, ਲੇਕਿਨ ਅਸੀਂ ਗੁਰੂ ਸਾਹਿਬ ਦੇ ਲਈ ਜਦੋਂ ਹਾਲਾਂ ਬਾਦਸ਼ਾਹ ਸ਼ਬਦ ਵੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਨੇ ਵਰਤਿਆ, ਪਰ ਅਸੀਂ ਸੱਚੇ ਪਾਤਸ਼ਾਹ ਕਹਿੰਦੇ ਹਾਂ, ਪਾਤਸ਼ਾਹ ਦੇ ਪਾਤਸ਼ਾਹ। ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ। ਹੁਣ ਇਹ ਹੈ ਕਿ ਭਾਈ ਜਿਹਦੇ ਕੋਲ ਬੈਠਿਆ, ਹੁਣ ਇਹ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਹਨਾਂ ਦੋ ਲਫ਼ਜ਼ਾਂ ਦੇ ਵਿੱਚ ਹੀ ਬੜੀ ਫਾਈਨ ਗੱਲ ਕਹੀ। ਅੱਛਾ, ਬਾਦਸ਼ਾਹੀਆਂ ਬੇਸ਼ੱਕ ਖੁੱਸ ਗਈਆਂ, ਪਰ ਪਾਤਸ਼ਾਹੀ ਦਾ ਝੰਡਾ ਐਸਾ ਝੁੱਲਿਆ ਕਿ ਦੁਨਿਆਵੀ ਜਿੱਤਾਂ ਹਾਰਾਂ ਬੇਮਾਨੇ ਹੋ ਗਈਆਂ। ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਖੂਨ ਨਾਲ ਭਰ ਕੇ ਵੀ ਹਿੰਦੂ ਹਕੂਮਤ ਬੇਵਸੀ ਮਹਿਸੂਸ ਕਰਦੀ ਰਹੀ। ਬੇਵਸੀ ਵੀ ਐਸੀ ਕਿ ਜਰਨੈਲਾਂ ਦੀਆਂ ਲਾਸ਼ਾਂ ਨੂੰ ਠੁੱਡ ਮਾਰ ਕੇ, ਜਿਵੇਂ ਜਨਰਲ ਸੁਬੇਗ ਸਿੰਘ ਨੂੰ ਉਹਨਾਂ ਦੀ ਪਵਿੱਤਰ ਦੇਹ ਦੀ ਬੇਹੁਰਮਤੀ ਕੀਤੀ, ਲਾਸ਼ਾਂ ਜਰਨੈਲਾਂ ਦੀਆਂ ਲਾਸ਼ਾਂ ਨੂੰ ਠੁੱਡ ਮਾਰ ਕੇ ਲੋਥਾਂ ਨਾਲ ਟਰੱਕ ਭਰੇ, ਪਰ ਉਹ ਸਕੂਨ ਨਾ ਆਇਆ ਜਿਸ ਕਰਕੇ ਇੰਦਰਾ ਦੀਆਂ ਫੌਜਾਂ ਨੇ ਤਖਤ ਉੱਤੇ ਚੜ੍ਹਾਈ ਕੀਤੀ ਸੀ। ਉਹ ਤਾਂ ਸਮਝਦੇ ਸੀ ਕਿ ਕੁਝ ਘੰਟਿਆਂ ਦੀ ਖੇਡ ਹੈ, ਸਿੱਖਾਂ ਨੂੰ ਅੰਦਰੋਂ ਫੜ ਕੇ ਲਿਆਵਾਂਗੇ, ਹੱਥ ਖੜੇ ਕੀਤੇ ਹੋਣਗੇ, ਫਿਰ ਕੈਮਰਿਆਂ ਦੇ ਸਾਹਮਣੇ ਲਿਆ ਕੇ ਉਹ ਦਿੱਲੀ ਤਖਤ ਦੇ ਅੱਗੇ ਜਿਹੜਾ ਨੱਕ ਰਗੜਨਗੇ। ਉਹਨੇ ਕਿਹਾ ਵੀ ਉਹਨਾਂ ਨੇ ਇਹ ਸਭ ਕਰਕੇ ਵੀ ਲੋਥਾਂ ਨਾਲ ਜਿਹੜੇ ਟਰੱਕ ਭਰ ਲਏ, ਪਰ ਉਹਨਾਂ ਨੂੰ ਸਕੂਨ ਨਾ ਆਇਆ ਜਿਸ ਕਰਕੇ ਤਖਤ ਤੇ ਚੜ੍ਹਾਈ ਕੀਤੀ ਸੀ। ਪਰਵਾਨਿਆਂ ਦਾ ਅੰਤ, ਇਹ ਬੜੇ ਭਾਵਪੂਰਤ ਲਫ਼ਜ਼ ਨੇ, ਪਰਵਾਨਿਆਂ ਦਾ ਅੰਤ ਉਹਨਾਂ ਦੀ ਹਾਰ ਨਹੀਂ ਹੁੰਦਾ, ਹਾਰੇ ਤਾਂ ਉਹ ਜੋ ਮਗਦੀ ਸ਼ਮਾ ਨੂੰ ਵੇਖ ਕੇ ਮੁੜ ਆਉਣ। ਔਰ ਮੈਨੂੰ ਯਾਦ ਹੈ ਕਿ ਇੱਕ ਵਾਰ ਪ੍ਰੋਫੈਸਰ ਦਰਸ਼ਨ ਸਿੰਘ ਦੇ ਹਵਾਲੇ ਨਾਲ ਸਾਡੇ ਲੈਂਕਰਸ਼ਿਮ ਗੁਰਦੁਆਰਾ ਸਾਹਿਬ ਹੁਣ ਤਾਂ ਚੜ੍ਹਾਈ ਕਰ ਗਏ, ਮਲਕੀਤ ਸਿੰਘ ਸਿੱਧੂ ਹੁੰਦੇ ਸੀ, ਔਰ ਉਹਨਾਂ ਦੇ ਕੋਲ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਕੋਲ ਹੀ ਠਹਿਰਦੇ ਸੀ। ਇਹ 90ਵਿਆਂ ਦੀ ਗੱਲ ਹੈ, ਜਦੋਂ ਕਿ ਪਿੱਛੋਂ ਪੰਥਕ ਕਮੇਟੀ ਜੁਝਾਰੂ ਸਿੰਘਾਂ ਨੇ ਇਹ ਛੱਡ ਕੇ ਅਕਾਲ ਤਖਤ ਦੌੜ ਗਏ ਸੀ ਤੇ ਇਹਦੇ ਬਾਈਕਾਟ ਦੀ ਲਾਈਨ ਦਿੱਤੀ ਹੋਈ ਸੀ। ਤੇ ਮੇਰੇ ਨਾਲ ਵੀ ਉਹ ਸਨੇਹ ਕਰਦੇ ਸੀ, ਮਲਕੀਤ ਸਿੰਘ ਸਿੱਧੂ, ਦਰਸ਼ਨ ਸਿੰਘ ਠਹਿਰਦਾ ਹੀ ਉਹਨਾਂ ਦੇ ਕੋਲ ਸਨ। ਤੇ ਉਹ ਮੈਨੂੰ ਕਹਿਣ ਲੱਗੇ ਜੀ ਆਪਸ 'ਚ ਗੱਲਬਾਤ ਕਰਵਾਉਣੀ ਹੈ, ਵੀ ਮੈਨੂੰ ਪਤਾ ਤਾਂ ਲੱਗੇ ਕਿ ਵੀ ਐਸਾ ਕੀ ਹੈ ਵੀ ਬਾਈਕਾਟ ਦੀ ਲਾਈਨ ਹੈ, ਕਿਉਂਕਿ ਇੱਥੇ ਤਾਂ ਸਾਰੇ ਗੁਰਦੁਆਰੇ ਜਿਹੜੇ ਨੇ ਉਹਨਾਂ ਲਈ ਬਲੌਕ ਸੀ ਕਿ ਵੀ ਮੱਥਾ ਟੇਕ ਸਕਦੇ ਹੋ, ਕੀਰਤਨ ਨਹੀਂ, ਕਿਉਂਕਿ ਪਿੱਛੋਂ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਿੱਧੂ ਸਾਹਿਬ ਬਹਿਣ ਦਾ ਕੋਈ ਗੱਲਬਾਤ ਦਾ ਫਾਇਦਾ ਨਹੀਂ ਹੋਣਾ, ਤੁਹਾਨੂੰ ਮੈਂ ਇੱਕ ਸਿੰਪਲ ਜਿਹੀ ਗੱਲ ਸੁਣਾਉਂਦਾ, ਤੁਹਾਨੂੰ ਸਮਝ ਆ ਜਾਏਗਾ ਵੀ ਫਰਕ ਕੀ ਹੈ। ਮੈਂ ਕਿਹਾ ਜੀ ਇੱਕ ਭੂੰਡ ਜਿਹੜਾ ਉਹ ਪਰਵਾਨਿਆਂ 'ਚ ਆ ਗਿਆ, ਤੇ ਉਹ ਕਹਿੰਦਾ ਵੀ ਮੈਂ ਵੀ ਪਰਵਾਨਾ ਹੈ। ਉਹਨਾਂ ਨੇ ਕਿਹਾ ਵੀ ਤੂੰ ਲੱਗਦਾ ਤਾਂ ਨਹੀਂ ਹੈ ਉਹ, ਪਰ ਕਹਿੰਦੇ ਵੀ ਚੱਲ ਤੂੰ ਕਹਿਣਾ ਅਸੀਂ ਮੰਨ ਲੈਂਦੇ ਹਾਂ। ਉਹ ਸਾਹਮਣੇ ਸ਼ਮਾ ਬਲਦੀ ਹੈ, ਉਹ ਜਾ ਕੇ 4 ਗੇੜੇ ਲਾ ਕੇ ਆ ਜਾ। ਮੈਂ ਕਿਹਾ ਉਹ ਗਿਆ, ਉਹਨੇ ਘੂੰ ਘੂੰ ਭੂੰ ਭੂੰ ਕੀਤੀ,
ਉਹ ਵਾਪਸ ਆ ਗਿਆ, ਉਹਨੇ ਢਾਹ ਲਿਆ। ਉਹਨਾਂ ਨੇ ਕਿਹਾ ਸੀ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਵੀ ਤੂੰ ਪਰਵਾਨਾ ਨਹੀਂ, ਪਰਵਾਨਾ ਤਾਂ ਸੜ ਮਰਦਾ ਹੈ ਸ਼ਮਾ ਤੇ। ਔਰ ਉਹ ਜਦੋਂ ਮੈਂ ਇਹਨਾਂ ਦੀ ਲਾਈਨ ਪੜ੍ਹ ਰਿਹਾ ਸੀ ਤੇ ਮੈਂ ਕਿਹਾ ਜੀ ਫਰਕ ਇੰਨਾ ਹੀ ਹੈ ਵੀ ਪ੍ਰੋਫੈਸਰ ਦਰਸ਼ਨ ਸਿੰਘ ਆ ਤਾਂ ਗਿਆ, ਜੁਝਾਰੂਆਂ ਦਾ ਬਣਾਇਆ ਐਕਟਿੰਗ ਜਥੇਦਾਰ ਵੀ ਬਣ ਗਿਆ, ਪਰ ਉਹਨੂੰ ਲੱਗਦਾ ਸੀ ਵੀ ਵਾਹ ਵਾਹ ਵਾਜੇ ਤੇ ਉੱਤੇ ਸੁਰਾਂ ਸਾਰਾਂ ਲਾ ਕੇ ਜਾਂ ਕਹਾਣੀਆਂ ਗੁਣੀਆਂ ਸੁਣਾ ਕੇ। ਮੈਂ ਕਿਹਾ ਇਹ ਤਾਂ ਮਰਨ ਵਾਲਿਆਂ ਦਾ ਕਾਫਲਾ ਹੈ। ਤੇ ਜਦੋਂ ਉਹਨੂੰ ਲੱਗਾ ਵੀ ਇਹ ਤਾਂ ਮੈਨੂੰ ਵੀ ਮਰਵਾਉਣਗੇ, ਮੈਂ ਕਿਹਾ ਵੀ ਇਹ ਜੂਨ ਔਰ ਉਹਦੇ 'ਚ ਮੈਂ ਕਿਹਾ ਵੀ ਜੂਨ 84 ਨੇ ਸਿੱਖ ਲੀਡਰਸ਼ਿਪ ਦੀ ਸਪਿਨ ਸੰਤ ਪਿੰਡਰਾਂ ਵਾਲਿਆਂ ਨੇ, ਉਹਨਾਂ ਦੇ ਸਿੰਘਾਂ ਨੇ ਖਾਲਿਸਤਾਨ ਦੀ ਉਹ ਸਪਿਨ ਕ੍ਰੀਏਟ ਕਰ ਦਿੱਤੀ ਹੈ ਕਿ ਜਿਹੜਾ ਮਰਨ ਲਈ ਤਿਆਰ ਹੈ ਉਹੀ ਸਿੱਖਾਂ ਨੂੰ ਦੀ ਅਗਵਾਈ ਕਰ ਸਕਦਾ। ਜਿਹੜਾ ਡਰਦਾ ਮੌਤ ਤੋਂ, ਜਿਹਨੂੰ ਜਾਨ ਪਿਆਰੀ ਹੈ, ਉਹਦੇ ਲਈ ਨੇ ਵੀ ਇਹ ਸੈੱਟ ਕਰਤੀ ਹੈ ਸਪਿਨ। ਔਰ ਠੀਕ ਕਿਹਾ ਉਹਨਾਂ ਕਿ ਵੀ ਪਰਵਾਨਿਆਂ ਦਾ ਅੰਤ ਉਹਨਾਂ ਦੀ ਹਾਰ ਨਹੀਂ ਹੁੰਦਾ, ਹਾਰੇ ਤਾਂ ਉਹ ਜੋ ਮਗ ਦੀ ਸ਼ਮਾ ਵੇਖ ਕੇ ਮੁੜ ਆਵਣ। ਮੈਂ ਆਪਣੇ ਪੁਰਖਿਆਂ ਦੀ ਬੇਮਿਸਾਲ ਲਸਾਨੀ ਦਲੇਰੀ ਨੂੰ ਸਿਜਦਾ ਕਰਦਾ ਹਾਂ। ਮੈਂ ਹਰ ਸਾਹ ਨਾਲ ਉਹਨਾਂ ਦੀ ਸ਼ਹਾਦਤ ਦੇ ਗੁਣ ਗਾਉਂਦਾ ਹਾਂ। 84 ਮੇਰੇ ਲਈ ਫਖਰ ਦਾ ਸਾਲ ਹੈ, ਇਤਿਹਾਸ ਦਾ ਇੱਕ ਹੋਰ ਪੰਨਾ ਜੋ ਸਿੱਖਾਂ ਦੇ ਸੋਹਲੇ ਗਾਉਂਦਾ ਹੈ। ਬਾਦਸ਼ਾਹੀਆਂ ਤੇ ਪਾਤਸ਼ਾਹੀਆਂ ਦੀ ਫਤਿਹ, ਮਹਿਲਾਂ ਵਾਲਿਆਂ ਤੇ ਕੁਲੀਆਂ ਵਾਲਿਆਂ ਦੀ ਫਤਿਹ। ਇਹ ਬਿਲਕੁਲ ਬੜੀ ਖੂਬਸੂਰਤ ਹੈ ਕਿ ਭਾਈ ਬਾਦਸ਼ਾਹੀਆਂ ਤੇ ਪਾਤਸ਼ਾਹੀਆਂ ਦੀ ਫਤਿਹ। ਇਹ ਬੈਟਲ ਆਫ ਅੰਮ੍ਰਿਤਸਰ ਬੈਟਲ ਦੇ ਵਿੱਚ ਅਕਾਲ ਤਖਤ ਜੇਤੂ ਹੋ ਕੇ ਨਿਕਲਿਆ, ਕਿਉਂਕਿ ਅਕਾਲ ਤਖਤ ਨੂੰ ਪਰਨਾਏ ਹਰ ਉਸ ਸਿੰਘ ਸਿੰਘਣੀ ਨੇ, ਉਹ ਭਾਵੇਂ ਛੋਟੇ ਬੱਚੇ ਵੀ ਸਨ, ਉਹਨਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਆਪਾ ਕੁਰਬਾਨ ਕੀਤਾ। ਉਹ ਕੋਈ ਵੀ ਜਿਹੜਾ ਕਿਸੇ ਦਾ ਸਰੈਂਡਰ ਨਹੀਂ ਹੋਇਆ। ਔਰ 72 ਘੰਟੇ ਜਿਵੇਂ ਭਾਰਤੀ ਫੌਜ ਨੂੰ ਰੋਕ ਕੇ ਰੱਖਿਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਮੈਂ ਸਮਝਦਾ ਵੀ 6 ਜੂਨ ਦਾ ਜਿਹੜਾ ਦੀਵਾਨ ਸੀ, ਇੱਕ ਪਾਸੇ ਜਿਵੇਂ ਅਸੀਂ ਕੱਲ੍ਹ ਦੱਸਿਆ ਸੀ ਵੀ ਦਲ ਖਾਲਸਾ ਔਰ ਸਾਰੀਆਂ ਪੰਥਕ ਜਥੇਬੰਦੀਆਂ ਨੇ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਔਰ ਉਹਨਾਂ ਦਾ ਮੀਡੀਆ ਹੀ ਰਿਪੋਰਟ ਕਰ ਰਿਹਾ ਔਨ ਆਪਰੇਸ਼ਨ ਬਲੂ ਸਟਾਰ ਐਨੀਵਰਸਰੀ। ਆਪਰੇਸ਼ਨ ਬਲੂ ਸਟਾਰ ਐਨੀਵਰਸਰੀ ਪਾਸਿਸ ਆਫ ਪੀਸਫੁਲੀ, ਅੰਮ੍ਰਿਤਸਰ ਰਿਮੇਨਸ ਸ਼ਟ। ਅੰਮ੍ਰਿਤਸਰ ਦੇ ਵਿੱਚ ਮੁਕੰਮਲ ਬੰਦ ਸੀ, ਔਰ ਇਹਨਾਂ ਦੇ ਵੀ ਕਹਿਣ ਮੁਤਾਬਕ ਕਿ ਕੋਈ ਵੀ ਬਿਜ਼ਨਸ ਅਦਾਰਾ, ਬੈਂਕ, ਸਕੂਲ ਤੱਕ ਵੀ ਖੁੱਲ੍ਹਿਆ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਕਿ ਅੰਮ੍ਰਿਤਸਰ ਦੇ ਸ਼ਹਿਰੀ, ਭਾਵੇਂ ਉਹ ਹਿੰਦੂ ਹੀ ਹੋਣ, ਉਹਨਾਂ ਨੂੰ ਵੀ ਇਸ ਗੱਲ ਦੀ ਹੁਣ ਜ਼ਰੂਰ ਸਮਝ ਹੈ ਕਿ ਜੋ ਉਹ 39 ਵਰ੍ਹੇ ਪਹਿਲਾਂ ਉਹਨਾਂ ਨੇ ਕਰਤੂਤ ਕੀਤੀ ਸੀ, ਫੌਜ ਨੂੰ ਪੂੜੀਆਂ, ਛੋਲੇ, ਕੜਾਹ ਔਰ ਵਧਾਈਆਂ ਦੇ ਕੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ, ਹੁਣ ਘੱਟੋ ਘੱਟ ਆਪਣੇ ਘਰਾਂ ਦੇ ਅੰਦਰ ਵੜ ਕੇ ਜ਼ਰੂਰ ਆਪਣੇ ਪੁਰਖਿਆਂ ਨੂੰ ਲਾਹਨਤਾਂ ਪਾਉਂਦੇ ਹੋਣਗੇ 39 ਵਰ੍ਹੇ ਪਹਿਲਿਆਂ ਦੀ, ਕਿ ਭਾਈ ਇੱਕ ਪਾਸੇ ਉਹ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਤੇ ਸਾਡੇ ਵਡੇਰਿਆਂ ਨੇ ਕਿਹਨਾਂ ਦਾ ਸਾਥ ਦਿੱਤਾ ਸੀ। ਲੇਕਿਨ ਜਿਹੜੀ ਸਾਡੀ ਅੱਖ 6 ਜੂਨ ਦੇ ਅਕਾਲ ਤਖਤ ਸਾਹਿਬ ਤੇ ਹੋਣ ਵਾਲੇ ਸਮਾਗਮ ਦੇ ਉੱਤੇ ਸੀ, ਕਿਉਂਕਿ ਜਿਵੇਂ ਕਰਟੇਲ ਕਰਨ ਦੀ ਕੋਸ਼ਿਸ਼ ਇਹਨਾਂ ਐਕਟਿੰਗ ਜਥੇਦਾਰ ਵੱਲੋਂ ਉਸ ਹੁਕਮਨਾਮੇ ਦਾ ਸਹਾਰਾ ਲੈ ਕੇ ਕੀਤੀ ਗਈ ਸੀ, ਪਰ ਉੱਥੇ ਮਾਹੌਲ ਬਿਲਕੁਲ ਡਿਫਰੈਂਟ ਸੀ। ਔਰ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਦਾ ਇਕੱਠ, ਹਾਲਾਂ ਐਕਟਿੰਗ ਜਥੇਦਾਰ ਨੇ ਆਪਣੀ ਐਕਟਿੰਗ ਉੱਥੇ ਵੀ ਕੀਤੀ ਕਿ ਉਹ ਤਾਂ ਬੜਾ ਜੂਨ 84 ਕਦੇ ਨਹੀਂ ਭੁੱਲ ਸਕਦਾ, ਅਸੀਂ ਇਹ ਤੇ ਅਸੀਂ ਉਹ, ਸਾਡੀ ਤਾਕਤ ਯੂਨਿਟੀ ਔਰ ਫਲਾਣਾ ਢਿਮਕਾ। ਔਰ ਇਹ ਉਵੇਂ ਹੀ ਹੈ ਜਿਹੜੇ ਹੁਣ ਬਹੁਤ ਵਾਰ ਸਾਡੇ ਕੁਛ ਵੀਰ, ਇੱਕ ਜਿਹੜੇ ਸ਼ਾਇਦ ਡਾਕਟਰ ਗੁਰਭਗਤ ਸਿੰਘ, ਉਹਨਾਂ ਦੀ ਇੱਕ ਕੋਟ ਨੂੰ ਦੁਹਰਾਉਂਦੇ ਨੇ ਕਿ ਜੀ ਜ਼ਖਮ ਨੂੰ ਸੂਰਜ ਬਣਨ ਦਿਓ। ਬਿਲਕੁਲ ਠੀਕ ਹੈ, ਜ਼ਖਮ ਨੂੰ ਸੂਰਜ ਬਣਨਾ ਚਾਹੀਦਾ। ਜਾਂ ਜੋ ਜੂਨ 84 ਬਾਰੇ ਐਕਟਿੰਗ ਜਨਾਬ ਐਕਟਿੰਗ ਕਰ ਰਹੇ ਸੀ, ਗੱਲਾਂ ਕਿਲ ਕਿਲ ਕੇ ਕਰਕੇ, ਘੁੰਮ ਕੇ ਕਰਕੇ, ਪਰ ਕੋਈ ਇਹਨਾਂ ਨੂੰ ਇਹ ਪੁੱਛ ਸਕਦਾ ਹੈ ਕਿ ਵੀ ਇਹ ਜਿਹੜਾ ਜ਼ਖਮ ਹੈ ਇਹ ਸੂਰਜ ਕਿਵੇਂ ਬਣੇਗਾ? ਜੇ ਤੁਹਾਡੇ ਮੂੰਹੋਂ 39 ਸਾਲ ਬਾਅਦ ਵੀ ਤੁਸੀਂ ਵਿਤਕਰਿਆਂ ਦੀ ਕਹਾਣੀ ਸੁਣਾਉਣੀ ਹੈ, ਉਹ ਤਾਂ ਬਥੇਰੀ ਜੂਨ 84 ਤੱਕ ਸੁਣਾ ਲਈ ਸੀ। ਉਸ ਤੋਂ ਬਾਅਦ ਤਾਂ ਤੁਹਾਡਾ ਫੋਕਸ ਐਜ਼ ਏ ਜਥੇਦਾਰ, ਉਹ ਐਕਟਿੰਗ ਹੋਏ ਜਾਂ ਉਹਨਾਂ ਦਾ ਬਣਾਇਆ ਹੋਏ, ਇਹੀ ਹੋਣਾ ਚਾਹੀਦਾ ਸੀ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਉਹਨਾਂ ਦਾ ਜਿਹੜਾ ਇਸ ਪੱਖੋਂ ਕੋਈ ਵੀ ਪਾਰਟ ਉਹ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਤੁਸੀਂ ਕਹਿ ਰਹੇ ਹੋ ਜੀ ਚਲੋ ਪਿੰਡਾਂ ਚੱਲੀਏ, ਸਾਰੇ ਰਲੀਏ, ਸਾਰੇ ਬੈਠੀਏ। ਹੁਣ ਕੋ ਮੰਜਾ ਬਣਾਉਣਾ ਜਿਹਦੇ ਤੁਸੀਂ 35 ਮਿਲੀਅਨ ਸਿੱਖਾਂ ਨੂੰ ਬਿਠਾਉਣਾ, ਏਜੰਡਾ ਫਿਕਸ ਹੈ,
ਗੋਲ ਮਿੱਥਿਆ ਹੋਇਆ ਹੈ, ਸ਼ਹਾਦਤਾਂ ਹੋਈਆਂ ਨੇ, ਉੱਥੇ ਖਲੋ ਕੇ ਸੰਤ ਪਿੰਡਾਂ ਵਾਲਿਆਂ ਦੇ ਤੁਸੀਂ ਸੋਹਲੇ ਤਾਂ ਗਾ ਰਹੇ ਹੋ। ਇਹੀ ਤੁਹਾਡੇ ਜਿਹੜੇ ਨਾਲ ਬੈਠੇ ਨੇ ਬਾਦਲ ਕੇ ਔਰ ਜਿਨ੍ਹਾਂ ਦੇ ਲਈ ਤੁਸੀਂ ਕੰਮ ਕਰਦੇ ਹੋ, ਇਹਨਾਂ ਨੇ ਪਿੰਡਾਂ ਵਾਲਿਆਂ ਦੇ ਨਾਲ ਕੀ ਕੀਤਾ, ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਸੀ, ਇਹਨਾਂ ਦੇ ਕੀ ਅਲਫਾਜ਼ ਸੀ। ਅੱਜ ਤੁਹਾਡੀ ਲੋੜ ਬਣ ਗਈ ਹੈ ਕਿਉਂਕਿ ਉਹਨਾਂ ਦਾ ਨਾਂ ਲਏ ਬਿਨਾਂ ਤੁਹਾਨੂੰ ਕਿਸੇ ਨੇ ਇੱਥੇ ਖਲੋਣ ਵੀ ਨਹੀਂ ਦੇਣਾ ਹੈ। ਲੇਕਿਨ ਕਰਤੂਤਾਂ ਤੁਹਾਡੀਆਂ ਉਹੀ ਨੇ ਜੋ ਉਦੋਂ ਉਹ ਕਰਦੇ ਸੀ, ਉਹੀ ਕੁਛ ਇਹ ਕਰ ਰਹੇ ਨੇ। ਲੇਕਿਨ ਉੱਥੇ ਜਿਵੇਂ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ ਔਰ ਸਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਜਦੋਂ ਐਡਰੈਸ ਕੀਤਾ, ਉਹਨਾਂ ਨੇ, ਮੈਂ ਸਮਝਦਾ ਹਾਂ ਵੀ ਬੇਸ਼ੱਕ ਉਹਨਾਂ ਦੀ ਦ੍ਰਿੜਤਾ ਬਾਰੇ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਲੇਕਿਨ ਉਹਨਾਂ ਦੀ ਕਈ ਵਾਰ ਜਿਹੜੀ ਔਰੇਟਰੀ ਕੁਆਲਿਟੀ ਹੈ ਉਸ ਬਾਰੇ ਜਿਹੜਾ ਇਹ ਹੁੰਦਾ ਹੈ ਕਿ ਵੀ ਕਈ ਵਾਰ ਉਹ ਨੁਕਤਾ ਦਿੰਦੇ ਨੇ ਪਰ ਉਵੇਂ ਕਹਿ ਨਹੀਂ ਪਾਉਂਦੇ। ਲੇਕਿਨ ਮੈਂ ਕਮੈਂਟ ਕਰਦਾ ਕਿ ਜਿਵੇਂ ਔਰ TV 84 ਦੇ ਉੱਤੇ ਵੀ ਉਹਨਾਂ ਦੀ ਇਹ ਸਪੀਚ ਹੈ, ਕਵਰੇਜ ਹੈ, ਉਹਨੂੰ ਜ਼ਰੂਰ ਦੇਖਣ। ਜਿਵੇਂ ਉਹਨਾਂ ਨੇ ਆਪਣੀਆਂ ਯਾਦਾਂ ਵੀ, ਕਿਉਂਕਿ ਉਹ ਇੱਕ ਪਰਸਨਲ ਵੀ ਸੀ ਕਿ ਵੀ ਮੈਂ ਜਦੋਂ SSP ਸੀ ਫਿਰੋਜ਼ਪੁਰ ਔਰ ਨਰਕਤਾਰੀਆਂ ਵਾਲਾ ਕਾਂਡ ਵਾਪਰ ਗਿਆ ਸੀ ਔਰ ਸੰਤ ਆਏ, ਉਹਨਾਂ ਨੇ ਮੈਸੇਜ ਭੇਜਿਆ ਕਿ ਜੀ ਇਹ ਤਾਂ ਮਤਲਬ ਅਸੀਂ ਹੁਣ ਜਿਹੜਾ ਖਾਲਸੇ ਦੀਆਂ ਰਵਾਇਤਾਂ ਖਤਰੇ 'ਚ ਨੇ, ਡਿਫੈਂਡ ਕਰਨਾ ਹੈ। ਉਹ ਕਹਿੰਦੇ ਵੀ ਮੈਂ ਕਿਹਾ ਵੀ ਲੈ ਲਓ ਜਿੰਨੇ ਹਥਿਆਰਾਂ ਦੇ ਲਾਇਸੈਂਸ ਚਾਹੀਦੇ ਨੇ। ਉਹਨਾਂ ਨੇ ਹਲਕੇ ਅੰਦਾਜ਼ 'ਚ ਵੀ ਜਿਵੇਂ ਸੰਤਾਂ ਨਾਲ ਮੁਲਾਕਾਤ ਹੋਈ, ਫਿਰ ਉਹਨਾਂ ਨੇ ਰਾਜੀਵ ਗਾਂਧੀ ਕਿਵੇਂ ਮਿਲਣ ਤੋਂ ਦੌੜਿਆ, ਕੈਪਟਨ ਅਮਰਿੰਦਰ ਸਿੰਘ ਨੇ, ਕਿਉਂ ਕੈਪਟਨ ਅਮਰਿੰਦਰ ਸਿੰਘ ਸਾਡੂ ਵੀ ਹੈ ਇਹਨਾਂ ਦਾ, ਮਾਨ ਸਾਹਿਬ ਦਾ, ਉਹਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੋਣੀ ਕਿ ਜੀ ਕਿੰਨੇ ਪੈਸੇ ਮੈਂ ਲੈ ਕੇ ਜਾਵਾਂ। ਮੈਂ ਕਿਹਾ ਸੰਤ ਪੈਸੇ ਨਹੀਂ ਲੈਂਦੇ। ਉਹ ਕਹਿੰਦਾ ਕਿ ਹਥਿਆਰ ਲੈ ਕੇ ਜਾ। ਉਹ ਕਹਿੰਦਾ ਵੀ ਫਿਰ ਉਹ ਜਿਹੜੀ ਆ ਉਹਨੇ ਉਹ ਵੱਡੀ ਗਨ ਜਿਹੜੀ ਹੈ, ਖਾਸ ਤੌਰ ਦੇ ਉੱਤੇ ਜਿਹੜੀ ਸਨਾਈਪਰ ਗਨ ਹੈ ਜਿਹਦੇ ਨਾਲ 300 ਫੁੱਟ ਤੋਂ ਤੁਸੀਂ ਨਿਸ਼ਾਨਾ ਸਾਧਦੇ ਹੋ, ਉਹ ਭੇਟ ਕੀਤੀ। ਸੰਤ ਬੜੇ ਖੁਸ਼ ਹੋਏ। ਸੋ ਉਹਨਾਂ ਨੇ ਇਹ ਕਹਿਣ ਤਰੀਕੇ ਨਾਲ ਐਕਸਪੋਜ਼ ਵੀ ਹੁੰਦਾ ਹੈ ਕਿ ਵੀ ਇਹ ਅੱਜ ਜਿਹੜੀਆਂ ਗੱਲਾਂ ਮਾਰਨ ਵਾਲੇ BJP ਦੀ ਜਾ ਕੇ ਗੋਦ 'ਚ ਬੈਠਾ ਹੈ ਤੇ ਇਹ ਤਾਂ ਦੇ ਕੇ ਆਇਆ ਗਨ ਉੱਥੇ, ਤੇ ਉਹਨਾਂ ਨੂੰ ਕਹਿ ਕੇ ਆਇਆ ਜੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸੋ ਇਹ ਸਾਰੇ ਕਹਿਣ ਤੋਂ ਬਾਅਦ ਉਹਨਾਂ ਨੇ ਇੱਕ ਜਿਹੜੀ ਬਹੁਤ ਚੰਗੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਭਾਈ ਬਾਬਾ ਧੁੰਮਾ ਜਿਹੜਾ ਕਿ ਉਹ 6 ਜੂਨ ਨੂੰ ਬਰਾਬਰ ਚੌਂਕ ਮਹਿਤੇ ਸਮਾਗਮ ਰੱਖਿਆ ਹੁੰਦਾ ਹੈ ਕਿ ਬਈ ਸੰਤਾਂ ਦੀ ਸ਼ਹਾਦਤ ਇੱਥੇ ਹੋਈ ਹੈ ਅਕਾਲ ਤਖਤ ਤੋਂ। ਇਹ ਤੁਸੀਂ ਆਪਣੀ ਸੈਲਫ ਪ੍ਰੇਜ਼ਿੰਗ ਦੇ ਲਈ ਜਾਂ ਔਰ ਇਹ ਕਿਹਦੇ ਇਸ਼ਾਰਿਆਂ ਤੇ ਹੁੰਦਾ ਹੈ? ਪਹਿਲਾਂ ਤਾਂ ਕਿੰਨਾ ਲੰਮਾ ਵਕਤ ਸੰਤਾਂ ਦੀ ਸ਼ਹਾਦਤ ਤੋਂ ਮੁਨਕਰ ਹੈ। ਸੋ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਵੀ ਤੁਸੀਂ ਮੈਸੇਜ। ਔਰ ਫਿਰ ਉਹਨਾਂ ਨੇ ਕਿਹਾ ਜੀ ਜਿੱਥੇ ਇੱਕ ਸੰਤਾਂ ਦੀ ਉਹਨਾਂ ਨੇ ਸ਼ਹਾਦਤ ਜਰਨੈਲਾਂ ਨਾਲ ਕੰਪੈਰੀਜ਼ਨ, ਉਹਨਾਂ ਨੇ ਕਿਹਾ ਇਹ ਜਰਨੈਲਾਂ ਦਾ ਜਰਨੈਲ ਉਹਨਾਂ ਜਿਹਾ ਨਾ ਕੋਈ ਹੋਇਆ ਨਾ ਹੋਣਾ। ਉਹਨਾਂ ਦੀ ਇੱਕ ਆਪਣੀ ਸ਼ਖਸੀਅਤ ਹੈ, ਅਕਾਲ ਪੁਰਖ ਜਾਂ 10ਵੇਂ ਪਾਤਸ਼ਾਹ ਨੇ ਰਹਿਮਤ ਕੀਤੀ ਔਰ ਉਹਨਾਂ ਨੇ ਕਿਹਾ ਅਸੀਂ ਆਜ਼ਾਦੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਔਰ ਫਿਰ 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਸੀ। ਸੋ ਅਸੀਂ ਸਮਝਦੇ ਹਾਂ ਕਿ ਭਾਈ ਅਲਟੀਮੇਟਲੀ ਨੋ ਮੈਟਰ ਸਰਕਾਰਾਂ ਦਾ ਕੀ ਜ਼ੋਰ, ਅੰਦਰ 6000 ਪੁਲਿਸ ਵਾਲਾ ਜਿਹੜਾ ਹੈ ਉਹ ਤਾਇਨਾਤ ਸੀ ਅਕਾਲ ਤਖਤ ਦੇ ਆਲੇ ਦੁਆਲੇ ਔਰ ਅੰਦਰ ਤੱਕ, ਔਰ ਉਹਨਾਂ ਦੀ ਟਾਸਕ ਫੋਰਸ ਅੱਡ। ਲੇਕਿਨ ਜੇ ਹਜ਼ਾਰਾਂ ਨੌਜਵਾਨ ਔਰ ਜਿੰਨੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਕੀ ਐਕਟਿਵਿਸਟ ਉਹ ਖਾਲਿਸਤਾਨ ਦੀਆਂ ਟੀ-ਸ਼ਰਟਸ ਪਾ ਕੇ ਗਏ ਹੋਏ ਸੀ, ਖਾਲਿਸਤਾਨ ਜ਼ਿੰਦਾਬਾਦ ਲਿਖਿਆ, ਔਰ ਉਹਨਾਂ ਨੂੰ ਪਤਾ ਹੈ ਵੀ ਅੰਦਰ ਕੀ ਹੈ ਕਿ ਕਿੰਨੇ ਉਹਨਾਂ ਨੂੰ ਮੋਨੀਟਰ ਹੋ ਰਹੇ ਨੇ। ਸੋ ਇਹ ਜਿਹੜੇ ਸਮਝਦੇ ਸੀ ਉਦੋਂ ਵੀ 39 ਵਰੇ ਪਹਿਲਾਂ ਵੀ ਇਹ ਭੁਲੇਖਾ ਪਾਲਦੇ ਸੀ ਕਿ ਤੁਸੀਂ ਸਿੱਖਾਂ ਨੂੰ ਡਰਾ ਕੇ ਚੁੱਪ ਕਰ ਸਕਦੇ ਹੋ, ਚੁੱਪ ਕਰਾ ਸਕਦੇ ਹੋ, ਅੱਜ ਵੀ। ਸੋ ਅਸੀਂ ਸਮਝਦੇ ਹਾਂ ਕਿ ਬੜਾ ਮਜ਼ਬੂਤ ਮੈਸੇਜ ਅਕਾਲ ਤਖਤ ਸਾਹਿਬ ਦੀ ਸਰਜ਼ਮੀਨ ਤੋਂ ਗਿਆ ਖਾਲਿਸਤਾਨ ਜ਼ਿੰਦਾਬਾਦ ਦਾ ਕਿ ਅਲਟੀਮੇਟਲੀ ਸਾਡੀ ਮੰਜ਼ਿਲ ਉਹ ਉਹੀ ਹੈ ਕਿ ਭਾਈ ਉਹ ਕਦੇ ਇੱਕ ਨਜ਼ਮ ਮੈਨੂੰ ਬਚਪਨ 'ਚ ਯਾਦ ਸੀ ਕਿ ਉਹਦਾ ਅਖੀਰਲਾ ਕਪਲੇਟ ਹੁੰਦਾ ਸੀ ਵੀ ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ, ਨਾਲ ਪਲੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ, ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁਕੇ ਨਾ, ਮੁੱਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁਕੇ ਨਾ, ਇਹੋ ਜਿਹਾ ਮਰ ਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੰਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਏ ਸਰਦਾਰਾਂ ਨੇ। ਖਾਲਿਸਤਾਨ
ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।